ਇਹ ਕਿੱਕਰ ਨੂੰ ਦੇਸੀ ਕਿੱਕਰ ਆਂਦੇ ਜਾਂ ਕਿਹੜੇ ਕਾਬਲੀ ਕਾਬਲੀ ਕਿੱਕਰ ਕਾਬਲੀ ਕਿੱਕਰ ਦੇ ਚਾਰ ਚਫੇਰੇ ਹਾਂਜੀ ਪਿੰਡ ਘਿਰਿਆ ਹੋਇਆ ਨਿਸ਼ਾਨਾ ਫਿਰ ਹੋਣੇ ਜਰਾ ਅੱਛਾ 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 ਹਾਂ ਉਹ ਸੇ ਗਿਆ ਅੱਛਾ ਠੀਕ ਹੈ ਇਹ ਜਿਹੜੀ ਦਰਗਾਹ ਇਹ ਪੁਰਾਣੀ ਸ਼ੁਰੂ ਤੋਂ ਮੈਂ ਤੇ ਇਹਦਾ ਨਾਮ ਹੈ ਬਾਬਾ ਤੇਗ ਅਲੀ ਬਾਬਾ ਤੇਗ ਅਲੀ ਹਾਂ ਬਾਬਾ ਤੇਗ ਅਲੀ ਤੇ ਇਹ ਇਹਨਾਂ ਦੀ ਖਿਦਮਤ ਬਾਬਾ ਸੈਨ ਬਖਸ਼ ਸੀ ਉਹ ਕਰਦਾ ਸੀ ਜਿਸ ਟਾਈਮ ਤੇ ਪਾਕਿਸਤਾਨ ਹਿੰਦੁਸਤਾਨ ਬਣਿਆ ਹਾਂ ਅੰਸਾਰੀ ਬਰਾਦਰੀ ਹੁੰਦੀ ਸੀ ਹਾਂ ਅਸਾਈ ਹੁੰਦੇ ਸਨ ਹਾਂ ਇਹ ਜਿਹੜੀ ਜਗ੍ਹਾ ਜਿੱਥੇ ਮੈਂ ਜਾ ਰਿਹਾ ਵਾਂ ਇੱਥੇ ਇੱਕ ਖੂਹੀ ਹੁੰਦੀ ਸੀ ਹਾਂ ਅੱਛਾ ਇਸ ਜਗ੍ਹਾ ਤੇ ਇੱਕ ਖੂਹੀ ਹੁੰਦੀ ਸੀ ਠੀਕ ਹੈ ਬਾਬੇ ਆਤੂ ਦੇ ਘਰ ਦੇ ਅੱਗੇ ਇਹ ਜਿੱਥੇ ਖਲੋਤੇ ਆ ਹੁਣ ਤੇ ਕਮਰੇ ਬਣ ਗਏ ਨੇ ਚਾਰ ਚਫੇਰੇ ਇੱਥੇ ਖੂਹੀ ਹੁੰਦੀ ਸੀ ਖੂਹੀ ਦੇ ਸਾਹਮਣੇ ਬਰਵਾਲਿਆਂ ਦਾ ਘਰ ਸੀ ਜਿਹੜੇ ਤੋਂ ਟੁਰ ਗਏ ਨੇ ਹੁਣ ਹਾਂਜੀ ਰੱਖਾ ਬਰਵਾਲਾ ਤੇ ਸਦੀਕ ਦੋ ਭਰਾ ਸਨ ਇਹ ਉਹ ਗਲੀ ਹੈ ਜਿਹੜੀ ਤੁਹਾਡੇ ਜ਼ਮਾਨੇ 'ਚ ਪਾਰ ਲੰਘਦੀ ਸੀ ਅੱਛਾ ਠੀਕ ਹੈ ਤੇ ਇਹ ਤੁਹਾਡਾ ਘਰ ਹੈ ਜਿਹੜਾ ਓਰੀਜਨਲ ਜਿੱਥੇ ਤੁਹਾਡਾ ਘਰ ਸੀ ਹੁੰਦਾ ਇਹ ਉਹ ਜਗ੍ਹਾ ਮਾਸਟਰ ਗੰਡਾਮਲ ਸਾਹਿਬ ਦਾ ਘਰ ਹਾਂਜੀ ਮਾਸਟਰ ਗੰਡਾਮਲ ਦਾ ਘਰ ਸੀ ਇਹ ਉਹ ਜਗ੍ਹਾ ਇਹ ਕੋਲੋਂ ਦੀ ਇੱਕ ਗਲੀ ਜਿਹੜੀ ਪਾਰ ਲੰਘਦੀ ਸੀ ਉਹ ਅੱਗੇ ਜਿਹੜੀ ਖੂਹੀ ਹੈ ਉਥੇ ਹੁਣ ਕਾਂਗੜੇ ਆ ਗਏ ਨੇ ਜ਼ਿਲ੍ਹਾ ਕਾਂਗੜੇ ਤੋਂ ਅੱਗੇ ਇੱਕ ਖੂਹੀ ਸੀ ਪਿੰਡ ਦੇ ਵਿੱਚ ਘਰ ਜਿੱਥੇ ਕੀਮਾ ਦਾ ਘਰ ਸੀ ਇਹ ਇੱਕ ਬਜ਼ੁਰਗ ਆਏ ਨੇ ਤੁਹਾਡਾ ਜਿਹੜਾ ਜ਼ਾਤੀ ਘਰ ਹੈ ਜਿਹੜੀ ਜਗ੍ਹਾ ਹੈ ਉਹ ਐਸ ਬੰਦੇ ਦੇ ਕੋਲ ਇਹ ਆਪਣਾ ਇਹਦਾ ਨਾਂ ਹੈ ਗਲਦਾਰ ਮਸੀਹ ਇਹ ਬਾਬੇ ਬੰਤੇ ਦਾ ਵੱਡਾ ਮੁੰਡਾ ਠੀਕ ਇਹ ਉਹ ਬੰਦਾ ਜੀ ਸਹੀ ਸਹੀ ਇਹ ਚਾਚਾ ਬੰਤਾ ਜਦੋਂ ਪਾਕਿਸਤਾਨ ਬਣਨ ਤੋਂ ਬਾਅਦ ਫਿਰ ਗਿਆ ਉਧਰ ਅੱਛਾ ਇਹ ਫਿਰ 2-4 ਮਹੀਨੇ ਆਇਆ ਸੀ ਉਧਰੋਂ ਅੱਛਾ ਉਹਨਾਂ ਨੇ ਜਦੋਂ ਮੇਲਾ ਲੱਗਾ ਹੈ ਤੇ ਉਹਨਾਂ ਨੇ ਉੱਥੇ ਲੱਗਾ ਸੀ ਮੇਲਾ ਇੱਕ ਉਹਨੇ ਆਖਿਆ ਸਾਡੇ ਮੱਖੋ ਬੰਦਾ ਆਇਆ ਹੈ ਉੱਥੇ ਫਿਰ ਉਹਨਾਂ ਬਾਹ ਖੜੀ ਕਰਕੇ ਚਾਚੇ ਬੰਤੇ ਦੀ ਤੇ ਲੋਕਾਂ ਨੂੰ ਆਖਣ ਲੱਗੇ ਵੇਖੋ ਇਹ ਸਾਨੂੰ ਪਾਕਿਸਤਾਨ ਚੋਂ ਸਾਡਾ ਸਾਈ ਭਰਾ ਸਾਨੂੰ ਮਿਲਣ ਆਇਆ ਵਾਹ ਜੀ ਵਾਹ ਠੀਕ ਹਾਂਜੀ ਤੇ ਹੁਣ ਅਸੀਂ ਚੱਲਦੇ ਹਾਂ ਜਿੱਥੇ ਬਾਵਿਆਂ ਦਾ ਖੂਹ ਸੀ ਮੈਂ ਤੈਨੂੰ ਉਹ ਜਗ੍ਹਾ ਵਿਖਾਣਾ ਜਾ ਕੇ ਬਾਬੇ ਰਹਿਮਤ ਦਾ ਪੋਤਰਾ ਠੀਕ ਹੈ ਬਾਬੇ ਰਹਿਮਤ ਦੀ ਇੱਕ ਭੈਣ ਹੁੰਦੀ ਸੀ ਆ ਗਿਆ ਜੀ ਦੂਰ ਨਵਾਬ ਬੀਬੀ ਉਹਨੂੰ ਤੁਸੀਂ ਜਾਣਦੇ ਹੋ ਅੱਛਾ ਇਹ ਇੱਕ ਇੱਧਰ ਆ ਗਿਆ ਮੌਲਵੀ ਆਪਣਾ ਇਹ ਦੌਦ ਭੈਣੀਆਂ ਇੰਡੀਆ ਦੀ ਬਾਰਡਰ ਦੇ ਉੱਤੇ ਵਾਈ ਕਰਦਾ ਅੱਛਾ ਹਾਂਜੀ ਤੇ ਡੰਗਰ ਸ਼ੰਗਰ ਵੀ ਇਹਨੇ ਉੱਥੇ ਰੱਖੇ ਨੇ ਇਹ ਵੀ ਬਾਬੇ ਰਹਿਮਤ ਦਾ ਪੁੱਤਰਾ ਵਾਹ ਜੀ ਵਾਹ ਮਾਸ਼ਾਅੱਲਾ ਇਹ ਜਿਹੜਾ ਨੈਤੁੱਲਾ ਤੋਂ ਛੋਟਾ ਸੀ ਨਾ ਬੈਤੁੱਲਾ ਇਹ ਉਹਦਾ ਬੱਚਾ ਠੀਕ ਇਹ ਭੈਲੀ ਇਸ ਵਕਤ ਮੇਰੇ ਕੋਲ ਮੈਂ ਮੁਹੰਮਦ ਸਦੀਕ ਦਾ ਬੇਟਾ ਵਾਂ ਬਾਬੇ ਚੰਨਨਦੀਨ ਦਾ ਪੁੱਤਰਾ ਵਾਂ ਇਹ ਜਗ੍ਹਾ ਉਹਨਾਂ ਕੋਲ ਲਈ ਹੈ ਹੁਣ ਤੁਹਾਨੂੰ ਅਸੀਂ ਮਾਤਾ ਰਾਣੀ ਦੀ ਜਗ੍ਹਾ ਜਿੱਥੇ ਮਾਤਾ ਰਾਣੀ ਸੀ ਉਹ ਜਗ੍ਹਾ ਤੁਹਾਨੂੰ ਵਿਖਾਣੇ ਆ ਉਸ ਤੋਂ ਬਾਅਦ ਬਾਬੇ ਗੁਲਸ਼ਾ ਦਾ ਦਰਬਾਰ ਵਿਖਾ ਲਾਂਗੇ ਆਓ ਜੀ ਵਾਹ ਜੀ ਵਾਹ ਵਾਹ ਜੀ ਵਾਹ ਕਿੱਡਾ ਆਸਾਨ ਕੰਮ ਨੇ ਜੀ 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 ਇਸ਼ਕ ਸਲਾਮਤ ਰਹੇ ਜੀ ਤੁਹਾਡਾ ਤੁਹਾਡੀ ਮੁਹੱਬਤ ਸਲਾਮਤ ਰੱਖੇਗਾ ਵੀ ਇਹਨੂੰ ਮਿਲਾਓ ਛੱਪੜ ਉਹ ਜਿਹੜਾ ਬਾਬੇ ਮੇਹਰਦੀਨ ਦੀ ਹਵੇਲੀਆਂ ਕੋਲ ਹੁੰਦਾ ਸੀ ਉਹਦੀਆਂ ਕੁਝ ਬਾਕੀਆਤ ਨੇ ਬਾਬੇ ਮੇਹਰਦੀਨ ਦੀ ਹਵੇਲੀ ਕੋਲ ਤੇ ਇਹ ਜਿਹੜੀ ਜਗ੍ਹਾ ਦਿਖ ਰਹੀ ਹੈ ਕਾਲਾ ਜਿਹਾ ਦਰਖਤ ਉਹ ਇੱਕ ਸਟੈਂਡ ਦਾ ਦਰਖਤ ਹੈ ਇਹ ਸਿੱਖਾਂ ਦੀ ਹਵੇਲੀ ਹੁੰਦੀ ਸੀ ਸਿੱਖਾਂ ਦੀ ਅੱਛਾ ਹਜ਼ਾਰੇ ਕੀ ਉਹ ਹਵੇਲੀ ਹਜ਼ਾਰੇ ਕੀ ਹੁੰਦੀ ਸੀ ਤੇ ਜਿਹੜੀ ਬਾਬੇ ਚੰਨਨ ਦੇ ਮੁੰਡੇ ਛੋਟੇ ਕੋਲ ਸਦੀਕ ਕੋਲ ਇਸ ਟਾਈਮ ਤੇ ਉਹਦੀ ਔਲਾਦ ਉੱਥੇ ਰਹਿ ਰਹੀ ਹੈ ਉਹਨੇ ਮਕਾਨ ਬਣਾਏ ਨੇ ਆਪਣੇ ਜਿਹੜੀ ਹਜ਼ਾਰੇ ਸਿੰਘ ਇਹ ਹਜ਼ਾਰੇ ਕੀ ਹਵੇਲੀ ਸੀ ਵਾਹ ਜੀ ਵਾਹ ਠੀਕ ਜਿੱਥੇ ਮੈਂ ਇਸ ਟਾਈਮ ਤੇ ਖੜਾ ਵਾਂ ਇੱਥੇ ਰੋੜੀ ਵਾਲਾ ਖੂਹ ਹੁੰਦਾ ਸੀ ਰੋੜੀ ਵਾਣਾ ਉਹ ਰੋੜਿਆਂ ਦਾ ਮਸਾ ਰੋੜੇ ਸਨ ਉਹ ਕੌਣ ਸਨ ਉਹਨਾਂ ਦੇ ਨਾਵਾਂ ਦਾ ਮੈਨੂੰ ਨਹੀਂ ਪਤਾ ਬਾਕੀ ਵੱਡੇ ਸਾਡੇ ਦੱਸਦੇ ਨੇ ਇੱਥੇ ਖੂਹ ਹੁੰਦਾ ਸੀ ਖੂਹ ਦੇ ਕੰਢੇ ਦੇ ਉੱਤੇ ਇੱਕ ਫਲਾਈ ਹੁੰਦੀ ਸੀ ਫਲਾਈ ਦੇ ਨਾਲ ਢਾਰੇ ਬਣੇ ਹੁੰਦੇ ਸਨ ਰੋੜਿਆਂ ਦੇ ਜਿੱਥੇ ਡੰਗਰ ਬੰਨ੍ਹਦੇ ਹੁੰਦੇ ਸਨ ਉਹ ਇਹ ਅਸਾਂ ਪਾਕਿਸਤਾਨ ਬਣਨ ਤੋਂ ਬਾਅਦ ਵੀ ਨਿਸ਼ਾਨ ਵੇਖੇ ਨੇ ਇੱਥੇ ਢਾਰਿਆਂ ਦੇ ਉਹ ਫਲਾਈ ਵੀ ਅਸਾਂ ਵੇਖੀ ਹੈ ਸਾਡੀ
ਹੋਸ਼ ਦੇ ਵਿੱਚੋਂ ਵੱਢੀ ਗਈ ਏ, ਪੈਲੀਆਂ ਦੇ ਵਿੱਚੋਂ ਦੀ। ਇਹ ਇੱਥੇ ਨੂੰ ਇਧਰ ਨੂੰ ਆ ਸਿੱਧੇ ਉਹ ਜਿਹੜੇ ਸਾਹਮਣੇ ਦਰਖਤ ਨਜ਼ਰ ਆ ਰਹੇ ਨੇ, ਹਾਂ ਹਾਂ ਉੱਥੇ ਸਿੱਖਾਂ ਵਾਲਾ ਖੂਹ ਸੀ, ਹਾਂ ਹਜ਼ਾਰੇ ਕਾ ਵਾਹ ਜੀ ਵਾਹ। ਹਜ਼ਾਰਾ ਖੇੜਾ, ਪਤਾ ਨਹੀਂ ਉਹ ਕਿਹੜੇ ਕਿਹੜੇ ਸਨ, ਵੱਡੇ ਦੱਸਦੇ ਨੇ। ਉੱਥੇ ਸਿੱਖਾਂ ਵਾਲਾ ਖੂਹ ਹੁੰਦਾ ਸੀ, ਉੱਥੇ ਵੀ ਜਾਮਨੂੰ ਦਾ ਬੂਟਾ ਸੀ, ਇੱਕ ਅਰਜਨ ਦਾ ਬੂਟਾ ਸੀ ਵੱਡਾ, ਜਿਹਦੇ ਉੱਤੇ ਹੀਲਾਂ ਪੈਂਦੀਆਂ ਸਨ। ਅੱਛਾ, ਉਹ ਬੜਾ ਵੱਡਾ ਸੀ, ਉਹ 4-5 ਬੰਦਿਆਂ ਦੇ ਜੱਫੇ 'ਚ ਵੀ ਦਰਖਤ ਨਹੀਂ ਸੀ ਆਉਂਦਾ। ਬੱਲੇ ਬੱਲੇ ਬੱਲੇ। ਇਹ ਬਾਅਦ 'ਚ ਅਸਾਂ ਵਢਾਇਆ ਸੀ। ਤੁਹਾਡੇ ਪਿੰਡ ਦੇ ਪਹਿਲਵਾਨ ਇੱਥੇ ਮਰਾਸੀ ਵੀ ਸਨ, ਸਿੱਖ ਵੀ ਸਨ, ਅੱਛਾ, ਅਨਸਾਰੀ ਵੀ ਸਨ। ਇਹ ਮੇਰੇ ਜਿਹੜੇ ਬਾਬੇ ਨੇ ਨਾ ਵੱਡੇ, ਬਾਬਾ ਮੇਹਰਦੀਨ, ਬਾਬਾ ਖੈਰਦੀਨ, ਬਾਬਾ ਸਦਰਦੀਨ, ਚੰਨਦੀਨ ਤੇ ਰਹਿਮਤ, ਇਹ ਦੋਏ ਲੰਮੇ ਲੰਮੇ ਪਤਲੇ ਹੁੰਦੇ ਸਨ। ਲੇਕਿਨ ਉਹ ਜਿਹੜੇ ਸਨ 3 ਭਰਾ, ਉਹ ਸਨ ਡਬਲ ਪਸਲੀ ਦੇ ਮੋਟੇ ਤਾਜੇ। ਉਹਨਾਂ ਦੀਆਂ ਧੌਣਾਂ ਦੇ ਉੱਤੇ 2-2 ਕਿਲੋ ਮਾਸ ਇਕੱਠਾ ਹੋਇਆ ਹੁੰਦਾ ਸੀ, ਬੰਨਾਂ ਪਈਆਂ ਹਨ ਜਿਵੇਂ ਗਾਡੀ ਸੰਡਿਆਂ ਨੂੰ ਬੰਨਾਂ ਹੁੰਦੀਆਂ ਨੇ। ਬੱਲੇ ਬੱਲੇ ਬੱਲੇ। ਅੱਛਾ, ਹਾਂਜੀ। ਠੀਕ। ਤੇ ਬਾਬਾ ਮੇਹਰਦੀਨ ਪਾਕਿਸਤਾਨ ਬਣਨ ਤੋਂ ਬਾਅਦ ਇਹਨੂੰ ਸਰਸਾਮ ਹੋ ਗਿਆ ਸੀ। ਅੱਛਾ ਚਾਚੂ ਜੀ, ਇੱਕ ਗੱਲ ਹੋਰ ਦੱਸੋ, ਤੁਹਾਨੂੰ ਪਤਾ ਨਾਰੋਵਾਲ ਦੇ ਜਿਹੜੇ ਚੌਲ ਨੇ ਨਾ, ਇਹਨਾਂ ਦੀਆਂ ਜਿਹੜੀਆਂ ਧੁੰਮਾਂ ਨੇ ਨਾ, ਨਾਰੋਵਾਲ ਦੇ ਚੌਲ ਤੇ ਆਪੇ ਹੀ ਚਮਚਾ ਮੂੰਹ 'ਚ ਤੇ ਚੌਲ ਥੱਲੇ, ਪਤਾ ਹੀ ਨਹੀਂ ਲੱਗਦਾ ਵੀ ਉਹ ਗਏ ਕਿੱਧਰ ਨੇ। ਹਾਂ ਠੀਕ ਹੈ। ਤੇ ਖੁਸ਼ਬੂ ਵੀ ਸੁਪਰ ਬਾਸਮਤੀ ਜਿਸ ਟਾਈਮ ਤੇ ਸੁਪਰ, ਇੱਕ ਪਹਿਲਾਂ ਦੇਸੀ ਬਾਸਮਤੀ ਹੁੰਦੀ ਸੀ। ਸਾਡੇ ਵੱਡੇ ਨਾਂ ਲੈਂਦੇ ਨੇ, ਰਤਵਾ, ਸੋਣ, ਪਲਮਣ, ਪਤਾ ਨਹੀਂ ਕਿਹੜੇ ਕਿਹੜੇ ਨਾਂ, ਕਿ ਉਹਨਾਂ ਦੀਆਂ ਬੜੀਆਂ ਖੁਸ਼ਬੂਆਂ ਹੁੰਦੀਆਂ ਹਨ। ਲੇਕਿਨ ਹੁਣ ਜਿਹੜੀਆਂ ਜਿਨਸਾਂ ਆਈਆਂ ਨੇ, ਇਹ 60, 70 ਮਾਨਵੀ ਕਿੱਲੇ ਦਾ ਝਾੜ ਇਹਨਾਂ ਦਾ ਨਿਕਲ ਰਿਹਾ। ਹਾਂਜੀ, ਮੈਂ ਜੀ ਤੁਹਾਨੂੰ ਇਸ ਵੇਲੇ ਪਿੰਡ ਮਛਾਣਾ ਦਾ ਵਿਊ ਦਿਖਾ ਰਿਹਾ, ਤੇ ਇਹ ਜਿਹੜਾ ਸੂਆ ਵੇ ਬਿਲਕੁਲ ਪਿੰਡ ਨੂੰ ਕਹਿ ਲੋ ਕਿ ਖਹਿ ਕੇ ਲੰਘਦਾ, ਇਸੇ ਤਰ੍ਹਾਂ ਹੀ ਗੱਲ ਹੈ ਜੀ। ਹਾਂਜੀ ਹਾਂਜੀ। ਤੇ ਸਾਡੇ ਨਾਲ ਪਿੰਡ ਮਛਾਣਾ ਤੋਂ ਚਾਚੂ ਜੀ ਮੌਜੂਦ ਨੇ, ਉਹ ਸਾਨੂੰ ਥੋੜਾ ਜਿਹਾ ਦੱਸਣਗੇ ਇਸ ਪਿੰਡ ਦੀਆਂ ਪੁਰਾਣੀਆਂ ਨਿਸ਼ਾਨੀਆਂ ਬਾਰੇ। ਤੇ ਇਹ ਦੱਸੋ, ਇਹ ਪਿੰਡ ਦੀ ਚਾਚੂ ਜੀ ਕਿਹੜੀ ਬਾਈ ਹੈ ਅਸੀਂ ਜਿੱਥੇ ਇਸ ਵੇਲੇ ਮੌਜੂਦ ਹਾਂ? ਅਸੀਂ ਚੜ੍ਹਦੇ ਪਾਸੇ ਆ। ਚੜ੍ਹਦੇ ਪਾਸੇ, ਠੀਕ ਹੈ ਜੀ। ਚੜ੍ਹਦੇ ਪਾਸੇ ਤੇ ਹੁਣ ਜਿੱਥੇ ਅਸੀਂ ਆ ਕੇ ਖਲੋ ਗਏ ਆ ਨਾ, ਹਾਂ, ਇਹ ਲੱਛੂ ਲੰਬੜ ਦੇ ਖੂਹ ਵਾਲੀ ਜਗ੍ਹਾ। ਲੱਛੂ ਲੰਬੜ ਯਾਨੀ ਸਰਦਾਰ ਲక్ష్మణ ਸਿੰਘ, ਜਿਹੜਾ ਨੰਬਰਦਾਰ ਸੀ ਪਿੰਡ ਦਾ, ਮਛਾਣੇ ਦਾ। ਤੇ ਇਹ ਅਸੀਂ ਚੜ੍ਹਦੇ ਪਾਸੇ, ਤੇ ਇਹ ਪਿੰਡ ਰਿਹਾ ਜੀ ਸਾਰਾ ਮਛਾਣਾ, ਠੀਕ ਹੈ ਜੀ। ਉਸ ਟਾਈਮ ਤੇ ਕੱਚਾ ਸੀ, ਇਹ ਪੈਲੀਆਂ ਖਾਲੀ, ਇੱਥੇ ਸਨ ਖਾਲੀ, ਹਾਂ, ਖਾਲੀ ਥਾਂ ਸੀ। ਇਹ ਬਾਅਦ ਚ ਫਿਰ ਆਪਣਾ ਬਈ ਬਾਅਦ ਚ ਵਧੀਆ ਬਣੇ ਨੇ। ਤੇ ਇਹ ਬੇਰੀ ਉਦੋਂ ਬਿਲਕੁਲ ਛੋਟੀ ਸੀ। ਅੱਛਾ, ਇੱਥੇ ਖੂਹ ਸੀ ਜਿੱਥੇ ਮੈਂ ਇਸ ਟਾਈਮ। ਨਹੀਂ ਚਾਚੂ ਜੀ, ਇਹ ਜਿਹੜੀ ਬੇਰੀ ਹੈ, ਇਹ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਹੈ ਬਾਅਦ ਚੋਂ ਹੈ? ਇਹ ਬਾਅਦ ਚੁੱਕੀ ਹੈ, ਬਾਅਦ ਚੁੱਕ ਗਈ ਹੈ, ਠੀਕ ਹੈ। ਤੇ ਉਹ ਛੋਟੀ ਜਿਹੀ ਸੀ। ਸਾਹਮਣੇ ਅੱਗੇ ਆਇਓ, ਸਾਹਮਣੇ ਜਿਹੜਾ ਸਾਨੂੰ ਸਕੂਲ ਨਜ਼ਰ ਆ ਰਿਹਾ ਵੇ, ਇਹ ਵੀ ਪਾਕਿਸਤਾਨ ਬਣਨ ਤੋਂ ਬਾਅਦ, ਇਹ ਬਾਅਦ ਚ ਬਣਿਆ, 1988, 86, 87 ਦੇ ਕੋਲ ਬਣਿਆ। ਇਹ ਬਾਅਦ ਚ ਹੀ ਬਣਿਆ ਸਭ ਕੁਝ। ਇਹ ਕਲਰ ਹੁੰਦਾ ਸੀ ਸਾਰਾ, ਇੱਥੇ ਹੀ ਖੱਤੀਆਂ ਹੁੰਦੀਆਂ ਹਨ ਜਿੱਥੇ ਕਮਾਦ ਹੁੰਦੇ ਸਨ। ਬਾਕੀ ਇਹ ਸਾਰਾ ਇਧਰ ਨੂੰ ਤੋੜਿਆ ਕਲਰ ਸੀ। ਇਹ ਜਿਹੜੀ ਸੜਕ ਇਹ ਹੁਣ ਪੱਕੀ ਬਣੀ ਹੈ, ਪਹਿਲਾਂ ਇਥੋਂ ਇਹੋ ਹੀ ਸੀ, ਹੱਲੋਵਾਲ ਦਾ ਰਾਹ ਤੇ ਕੋਟਲੀ ਦਾ, ਤੇ ਸਾਰੇ ਲੋਕੀ ਇੱਥੋਂ ਦੀ ਪੈਦਲ ਲੰਘਦੇ ਹੁੰਦੇ ਹਨ, ਟਾਂਗੇ ਜਾਂਦੇ ਹੁੰਦੇ ਸਨ ਜਾਂ ਘੋੜੇ। ਅੱਛਾ ਅੱਛਾ। ਤੇ ਹੁਣ ਅੱਲਾ ਦੀ ਮਿਹਰਬਾਨੀ ਨਾਲ ਇਹ ਸੜਕਾਂ ਪੱਕੀਆਂ ਬਣ ਗਈਆਂ ਨੇ। ਕੋਈ ਐਸਾ ਪੁਰਾਣਾ ਬਾਬਾ ਆਪਣੇ ਪਿੰਡ ਮਛਾਣਾ ਦਾ ਜਿਹਨੇ ਉਸ ਵੇਲੇ ਟਾਂਗਾ ਰੱਖਿਆ ਹੁੰਦਾ ਹੈ ਸੀ ਕੋਈ ਜੀ? ਇਹ ਬਾਅਦ ਚ ਪਾਕਿਸਤਾਨ ਬਣਨ ਤੋਂ ਬਾਅਦ ਚ ਆਇਆ। ਬਾਅਦ ਚ ਆਇਆ, ਠੀਕ। ਬਾਅਦ ਚ ਆਇਆ, ਪਹਿਲਾਂ ਨਹੀਂ, ਪਹਿਲਾਂ ਦੀ ਕੋਈ ਨਹੀਂ ਮਸਲ ਪਤਾ। ਪਹਿਲੇ ਗੱਡੇ ਚੱਲਦੇ ਸਨ, ਟਾਂਗਾ ਸ਼ੰਗਾ ਬਾਅਦ ਚ ਆਇਆ। ਪਤੀ ਵੀ ਬਾਅਦ ਚ ਸਾਡੇ ਪਿੰਡ ਚ ਆਈ ਹੈ। ਮੋਟਰ ਲਾਇਆ ਉਹ ਗਲੀ ਤੇ ਉਹ ਗੁਲਸ਼ਾ ਬਹਾਲ। ਇਹ ਰਿਹਾ ਜੀ ਆਪਣਾ ਪਿੰਡ। ਆਜੋ ਹੁਣ ਇੱਥੋਂ ਜੀ ਪਿੰਡ ਮਛਾਣਾ। ਇੱਕ ਤੁਹਾਨੂੰ ਜਿਹੜੀ ਉਹ ਵਹਾਨੇ ਆ, ਜਿਹੜੀ ਪੁਰਾਣੀ ਦਰਗਾਹ ਸੀ, ਪੁਰਾਣੀ ਜਿਹੜੀ ਪਿੰਡ ਦੇ ਵਿੱਚ ਸੀ ਨਾ, ਆਪਣਾ ਦਰਗਾਹ ਜਿਹੜੀ ਹੈ ਬਾਬੇ ਦੀ, ਉਹ ਤੁਹਾਨੂੰ ਵਿਖਾਣੇ ਆ। ਤੁਸੀਂ ਇਹ ਜਿਹੜੀ ਜਗ੍ਹਾ ਨਾ ਜਿੱਥੇ ਆ ਸਾਹਮਣੇ ਅਸੀਂ ਦੱਸਣ ਡਏ ਆ, ਇਹ ਜਿਹੜੀ ਜਗ੍ਹਾ ਆ ਉਹ ਉੱਥੋਂ ਲੈ ਕੇ ਤੇ ਇੱਧਰ ਇਹ ਬਾਬੇ ਸਦਰਦੀਨ ਦੀ ਜਿਹੜੀ ਔਲਾਦ ਹੈ ਨਾ, ਇਹ ਥਾਂ ਦੇ ਵਿੱਚ ਉਹ ਵੇ। ਹਾਂ, ਇਹ ਮਤਲਬ ਸਾਰੀ ਬਾਬੇ ਸਦਰਦੀਨ ਦੀ ਔਲਾਦ ਬੈਠੀ। ਅੱਗੇ ਆ ਜਾਂਦਾ ਬਾਬਾ ਖੈਰਦੀਨ, ਜਿਹੜਾ ਸੀ ਆਪਣਾ ਉਸ ਤੋਂ ਵੱਡਾ ਥੋੜਾ ਜਿਹਾ। ਬਾਬੇ ਮੇਹਰਦੀਨ ਤੇ ਖੈਰਦੀਨ ਤੇ ਆਪਣਾ ਜਿਹੜਾ ਹੈ ਨਾ ਬਾਬਾ ਮੇਹਰਦੀਨ ਤੇ ਸਦਰਦੀਨ, ਉਹਨਾਂ ਦੇ ਦਰਮਿਆਨ ਵਾਲਾ ਜਿਹੜਾ ਭਰਾ ਸੀ ਨਾ ਖੈਰਦੀਨ,
ਉਹ ਅੱਗੇ ਜਾ ਕੇ ਉਹ ਅਗਲਾ ਜਿਹੜਾ ਖੰਭਾ ਦਿਸਦਾ ਤੇ ਇਧਰ ਨੂੰ ਇਹ ਮਕਾਨ ਜਿਹੜੇ ਨੇ ਉਹ ਬਾਬੇ ਖੈਰਦੀਨ ਦੀ ਔਲਾਦ ਦੇ ਨੇ ਤੇ ਬਾਬੇ ਚੰਨਨ ਦੀਨ ਦੀ ਔਲਾਦ ਜਿਹੜੀ ਉਹਦੇ ਅੰਦਰ ਦੇ ਵਿੱਚ ਤੇ ਬਾਬਾ ਰਹਿਮਤ ਹੁੰਦਾ ਸੀ ਇੱਕ ਉਹਦੇ ਵੀ ਮਸਲ ਉੱਥੇ ਇੱਕ ਅੰਦਰਵਾਰ ਨੇ। ਠੀਕ ਇਹਨਾਂ ਦੇ ਘਰ ਕਿੱਥੇ ਸਨ ਉਹ ਵੀ ਸਾਨੂੰ ਦੱਸੋ। ਉਹ ਹਾਂ ਉਧਰ ਵੀ ਦੱਸੋ। ਪਿਆਜ ਥੋੜੇ ਜ਼ਿਆਦਾ ਹੈ ਜੀ ਅਸੀਂ। ਹਾਂ ਤੇ ਬਾਬਾ ਜੀ ਇਹ ਚਾਚੂ ਜੀ ਇਹ ਗਲੀ ਕੋਲ ਹੈ ਸੀ ਪਹਿਲੇ ਪਾਕਿਸਤਾਨ ਬਣਨ ਤੋਂ ਪਹਿਲੇ ਮੈਦਾਨ ਸੀ। ਖੁੱਲ ਮੈਦਾਨ ਸੀ। ਖੁੱਲ ਮੈਦਾਨ ਸੀ। ਇਹ ਕਿੱਕਰ ਨੂੰ ਦੇਸੀ ਕੀ ਕਰਨ ਦੇ ਜਾਂ ਕਿਹੜੇ ਕਾਬਲੀ ਕਾਬਲੀ ਕਿੱਕਰ ਦੇ ਚਾਰ ਚਫੇਰੇ ਹਾਂਜੀ ਪਿੰਡ ਘਿਰਿਆ ਹੋਇਆ ਨਿਸ਼ਾਨ। ਤੁਸੀਂ ਹੁਣ ਉੱਥੇ ਖਲੋਣੇ ਜਰਾ। ਅੱਛਾ ਹਾਂ ਉਹ ਸੇ ਪਿਆ। ਅੱਛਾ ਠੀਕ ਹੈ। ਇਹ ਜਿਹੜੀ ਦਰਗਾਹ ਇਹ ਪੁਰਾਣੀ ਸ਼ੁਰੂ ਤੋਂ ਮੈਂ ਤੇ ਇਹਦਾ ਨਾਮ ਹੈ ਬਾਬਾ ਤੇਗ ਅਲੀ। ਬਾਬਾ ਤੇਗ ਅਲੀ। ਹਾਂ ਬਾਬਾ ਤੇਗ ਅਲੀ ਤੇ ਇਹਨਾਂ ਦੀ ਖਿਦਮਤ ਬਾਬਾ ਸੈਨ ਬਖਸ਼ ਸੀ ਉਹ ਕਰਦਾ ਸੀ। ਉਹ ਫੌਤ ਹੋ ਗਏ ਨੇ ਹੁਣ ਉਹਨਾਂ ਦਾ ਬੇਟਾ ਛੋਟਾ ਨਜ਼ੀਰ ਇਹ ਜ਼ਿੰਮੇਵਾਰੀ ਹੁਣ ਉਹਦੇ ਕੋਲ ਆ ਗਈ ਹੈ। ਉਹ ਇੱਥੇ ਸੇਵਾਦਾਰ ਨੇ। ਉਹ ਸੇਵਾ ਕਰ ਰਹੇ ਨੇ। ਇਹ ਜਗ੍ਹਾ ਖਾਲੀ ਹੁੰਦੀ ਸੀ ਆ ਸਾਰੀ। ਇਹ ਦਰਵਾਜ਼ਾ ਇਹ ਵੀ ਘਰ ਇਹ ਜਿਹੜਾ ਦਰਵਾਜ਼ਾ ਇੱਧਰ ਦਿਸ ਰਿਹਾ ਵੇ। ਹਾਂਜੀ ਇੱਥੇ ਇੱਕ ਸਾਈ ਦਾ ਘਰ ਸੀ। ਅੱਛਾ ਉਹਦੇ ਘਰ ਦੀ ਦਾ ਨਾਂ ਸੀ ਅੰਬੋ। ਅੱਛਾ ਉਹਦਾ ਨਾਂ ਉਹਨੂੰ ਅੰਬੋ ਆਂਦੇ ਸਨ। ਤੇ ਅੰਬੋ ਦਾ ਸੀ ਇੱਕੋ ਹੀ ਬੱਚਾ ਅੱਗੇ। ਉਹ ਫਿਰ ਚਲਾ ਗਿਆ ਨੰਗਲ। ਉਹ ਵਿਆਹਿਆ ਸੀ ਤੇ ਨੰਗਲ ਹੀ ਫਿਰ ਉਹ ਚਲੇ ਗਏ ਨੇ। ਉਹ ਉੱਥੇ ਹੀ ਰਹਿੰਦੇ ਨੇ। ਇਹ ਜਗ੍ਹਾ ਫਿਰ ਉਹ ਵੇਚ ਗਏ। ਇਹ ਮਹਾਜਰ ਆਏ ਸਨ ਜ਼ਿਲ੍ਹੇ ਕਾਂਗੜੇ ਤੇ ਉਹਨਾਂ ਦੇ ਅੱਗੇ ਵੇਚ ਗਏ ਨੇ। ਤੇ ਹੁਣ ਅਸੀਂ ਚੱਲਦੇ ਆ ਇਧਰ ਨੂੰ ਜਿੱਥੇ ਇਹਨਾਂ ਦਾ ਘਰ ਸੀ ਉਹ ਵਿਖਾ ਕੇ ਫਿਰ ਪਰਾਂ ਬਾਵਿਆਂ ਦਾ ਖੂਹ ਇਹਨਾਂ ਨੂੰ ਵਿਖਾਣਾ ਉਹ ਜਗ੍ਹਾ ਵਿਖਾਣੇ ਆ। ਤੇ ਇਹ ਚੌਕ ਹਨਾ ਚਾਚੂ ਜੀ ਇਹ ਚੌਕ ਖਾਲੀ ਜਗ੍ਹਾ ਹੁੰਦੀ ਸੀ ਸਾਰੀ। ਮਤਲਬ ਇਸ ਗਲੀ ਦੇ ਪਾਰਲੇ ਪਾਸੇ ਇਹ ਵੀ ਜਗ੍ਹਾ ਖਾਲੀ ਸੀ। ਇਹ ਫਿਰ ਉਧਰੋਂ ਇੰਡੀਆ ਚੋਂ ਜਿਹੜੇ ਮਾਈ ਆਏ ਨੇ। ਅੱਛਾ ਉਹ ਫਿਰ ਇਹ ਆਏ ਨੇ ਤੇ ਇਹ ਬਾਬੇ ਆਤੂ ਦਾ ਜਿਹੜਾ ਨਾ ਬਾਬਾ ਆਤੂ ਉਹਦੀ ਇਹਦੇ ਨਾਲ ਸੁਲੱਖਣ ਤੇ ਸ਼ੁਕਰਦੀਨ ਤੇ ਮੇਲਾ ਇਹ ਮਾਮੇ ਨੇ ਉਹਨਾਂ ਦੇ। ਬਾਬਾ ਆਤੂ ਮਾਮਾ ਸੀ ਇਹਨਾਂ ਦਾ। ਸਹੀ ਹੈ। ਲੋਰੀਆ ਸਾਰੀ ਜਗ੍ਹਾ ਖਾਲੀ ਹੁੰਦੀ ਸੀ। ਬਾਅਦ ਚ ਬਾਤ ਕਰੀਏ ਇਹ ਬਾਅਦ ਦੇ ਵਿੱਚ ਬਾਦਕਾਰੀ ਹੋਈ ਹੈ। ਇੱਥੇ ਜਿਸ ਟਾਈਮ ਤੇ ਪਾਕਿਸਤਾਨ ਹਿੰਦੁਸਤਾਨ ਬਣਿਆ ਅੰਸਾਰੀ ਬਰਾਦਰੀ ਹੁੰਦੀ ਸੀ। ਅਸਾਈ ਹੁੰਦੇ ਸਨ। ਇਹ ਜਿਹੜੀ ਜਗ੍ਹਾ ਜਿੱਥੇ ਮੈਂ ਜਾ ਰਿਹਾ ਵਾਂ ਇੱਥੇ ਇੱਕ ਖੂਹੀ ਹੁੰਦੀ ਸੀ। ਅੱਛਾ ਇਸ ਜਗ੍ਹਾ ਤੇ ਇੱਕ ਖੂਹੀ ਹੁੰਦੀ ਸੀ। ਠੀਕ ਹੈ। ਬਾਬੇ ਆਤੂ ਦੇ ਘਰ ਦੇ ਅੱਗੇ ਇਹ ਜਿੱਥੇ ਖਲੋਤੇ ਆ ਹੁਣ ਤੇ ਕਮਰੇ ਬਣ ਗਏ ਨੇ ਚਾਰ ਚਫੇਰੇ। ਇੱਥੇ ਖੂਹੀ ਹੁੰਦੀ ਸੀ। ਖੂਹੀ ਦੇ ਸਾਹਮਣੇ ਬਰਵਾਲਿਆਂ ਦਾ ਘਰ ਸੀ ਜਿਹੜੇ ਇੱਥੋਂ ਟੁਰ ਗਏ ਨੇ ਹੁਣ। ਹਾਂਜੀ ਰੱਖਾ ਬਰਵਾਲਾ ਤੇ ਸਦੀਕ ਦੋ ਭਰਾ ਸਨ। ਇੱਥੋਂ ਚਲੇ ਗਏ ਨੇ ਲਾਹੌਰ। ਮਾਸ਼ਾਅੱਲਾ ਉਹਨਾਂ ਦਾ ਉਹਦੇ ਬੱਚਿਆਂ ਦਾ ਲਾਹੌਰ ਇਹ ਬੜਾ ਕੰਮ ਹੈ। ਬਾਬਾ ਰੱਖਾ ਸੀ ਤੇ ਉਹਦੇ ਘਰ ਦੀ ਦਾ ਉਹ ਜੈਨਾ ਨੂੰ ਆਂਦੇ ਹੁੰਦੇ ਸਨ। ਅਸੀਂ ਛੋਟੇ ਛੋਟੇ ਸਾਂ। ਉਹ ਸਾਡੇ ਛੋਟੇ ਮਤਲਬ ਛੋਟੀ ਉਮਰ ਦੇ ਵਿੱਚ ਹੀ ਉਹ ਚਲੇ ਗਏ ਨੇ ਲਾਹੌਰ। ਅੱਗੇ ਹੁਣ ਤੁਹਾਨੂੰ ਅਸੀਂ ਦੱਸਦੇ ਜਿੱਥੇ ਸਾਡਾ ਆਪਣਾ ਦਾਤੀ ਘਰ ਸੀ ਇਹ ਖਾਲੀ ਜਗ੍ਹਾ ਹੁੰਦੀ ਸੀ। ਆ ਸਾਰਾ ਇਹ ਜਿਹੜਾ ਏਰੀਆ ਇਹ ਬਾਬੇ ਆਤੂ ਦੀ ਔਲਾਦ ਕੋਲ ਸਾਰਾ। ਠੀਕ ਹੈ। ਇੱਧਰ ਵੀ ਜਗ੍ਹਾ ਖਾਲੀ ਹੁੰਦੀ ਸੀ ਕੋਈ ਨਹੀਂ ਖਾਲੀ ਹੁੰਦੀ ਸੀ। ਜਿੱਥੇ ਹੁਣ ਤੁਹਾਨੂੰ ਸੜਕ ਨਜ਼ਰ ਆ ਰਹੀ ਹੈ ਕੱਚੇ ਰਸਤੇ ਹੁੰਦੇ ਸਨ। ਹਾਂਜੀ ਬਾਬਾ ਸਤਰਦੀਨ ਤੁਹਾਡਾ ਦਾਦਾ ਸੀ? ਹਾਂ ਚਾਚਾ ਮੇਰਾ ਦਾਦਾ ਸੀ ਚੰਨਣ ਦੀ। ਤੁਹਾਡਾ ਨਾਂ ਕੀ ਹੈ? ਮੇਰਾ ਨਾਂ ਜੀ ਨਸੀਰ ਬੰਦੇ। ਮੈਂ ਇਹਨਾਂ ਨੂੰ ਆਪਣਾ ਵੀ ਹਿੰਦੂ ਵੀ ਦੇਣਾ। ਅੱਛਾ ਇੱਥੇ ਕੋਈ ਮੁੰਡਾ ਵੇਖ ਲੈ ਨਾਲ ਉਹਨੂੰ ਲੈ ਚਲੀਏ। ਕੋਈ ਨਹੀਂ ਇੱਥੇ ਖਲੋ ਕੇ ਤੇ ਇੱਧਰ ਨੂੰ ਮਾਰੋ ਹਜ਼ਰਾ। ਹਾਂਜੀ ਇਹ ਉਹ ਗਲੀ ਹੈ ਜਿਹੜੀ ਤੁਹਾਡੇ ਜ਼ਮਾਨੇ 'ਚ ਪਾਰ ਲੰਘਦੀ ਸੀ। ਅੱਛਾ ਠੀਕ ਹੈ। ਤੇ ਇਹ ਤੁਹਾਡਾ ਘਰ ਹੈ ਜਿਹੜਾ ਓਰੀਜਨਲ ਜਿੱਥੇ ਤੁਹਾਡਾ ਘਰ ਸੀ ਹੁੰਦਾ। ਇਹ ਉਹ ਜਗ੍ਹਾ
ਮਾਸਟਰ ਗੰਡਾਮਲ ਸਾਹਿਬ ਦਾ ਘਰ ਹਾਂਜੀ ਮਾਸਟਰ ਗੰਡਾਮਾਲ ਦਾ ਘਰ ਸੀ। ਇਹ ਉਹ ਜਗ੍ਹਾ ਇਹ ਕੋਲੋਂ ਦੀ ਇੱਕ ਗਲੀ ਜਿਹੜੀ ਪਾਰ ਲੰਘਦੇ ਸੀ ਉਹ ਅੱਗੇ ਜਿਹੜੀ ਖੂਹੀ ਏ ਉਥੇ ਹੁਣ ਕਾਂਗੜੇ ਆ ਗਏ ਨੇ। ਜ਼ਿਲ੍ਹਾ ਕਾਂਗੜੇ ਤੋਂ ਅੱਗੇ ਇੱਕ ਖੂਹੀ ਸੀ ਪਿੰਡ ਦੇ ਵਿੱਚ ਘਰ ਜਿੱਥੇ ਕੀਮਾ ਦਾ ਘਰ ਸੀ। ਉਸ ਇਹ ਜਗ੍ਹਾ ਉਧਰ ਨੂੰ ਖੂਹੀ ਲੰਘਦੀ ਸੀ। ਤੇ ਇਸ ਘਰ ਦੇ ਕੋਈ ਪੁਰਾਣੀਆਂ ਨਿਸ਼ਾਨੀਆਂ, ਕੋਈ ਦਰਵਾਜ਼ਾ, ਕੋਈ ਖਿੜਕੀ ਹੈ ਉਹ ਕੋਈ ਹੈ? ਕੋਈ ਸ਼ੈ ਨਹੀਂ। ਅੱਛਾ, ਉਹ ਹੁਣ ਕੋਈ ਲੱਭੇ ਤੇ ਫੇਰ ਨੇ। ਉਹ ਦਰਵਾਜ਼ਾ ਉੱਥੇ ਲੱਭਣਾ ਸੀ ਤੁਹਾਨੂੰ ਜਿੱਥੇ ਬੈਠੇ ਸੀ। ਉਹ ਦਰਵਾਜ਼ਾ ਲੱਗਾ ਇਸ ਘਰ ਦਾ ਦਰਵਾਜ਼ਾ? ਇਸ ਘਰ ਦਾ ਦਰਵਾਜ਼ਾ ਹਵੇਲੀ ਜਾਂ ਜਾਗਾ ਹੈ? ਅੱਛਾ ਅੱਛਾ ਅੱਛਾ। ਉਹ ਲੱਗਾ ਛੋਟੀ ਛੋਟੀਆਂ ਦਬੀਆਂ ਬਣਾ ਕੇ ਨਾ ਉਹਦੀ ਬੜੀ ਮੀਨਾਕਾਰੀ ਹੋਈ ਉਹਦੇ ਉੱਤੇ। ਉਹ ਇਹ ਵੀ ਇਹਨਾਂ ਨੂੰ ਜਾ ਕੇ ਦੱਸਨੇ ਆ। ਸਹੀ ਸਹੀ। ਅੱਗੇ ਹੋਰ ਇਹ ਗਲੀ ਆ ਰਹੀ ਸੀ ਜਨਾਬ ਮੇਨ, ਇਹ ਗਲੀ ਆਪਣਾ ਬਾਬਾ ਜੀ ਤੁਹਾਡੇ ਘਰਾਂ ਨੂੰ ਜਾਂਦੀ ਸੀ ਇਹ ਵਾਲੀ, ਠੀਕ ਹੈ ਨਾ? ਤੇ ਨਾਲ ਹੀ ਥੋੜਾ ਲੈਫਟ। ਇਹ ਜਗ੍ਹਾ ਖਾਲੀ ਹੁੰਦੀ ਸੀ। ਅੱਛਾ, ਪਹਿਲੇ ਕੋਈ ਆਬਾਦੀ ਨਹੀਂ ਸੀ, ਇਸੇ ਤਰ੍ਹਾਂ ਹੀ। ਮੈਂ ਜਿੱਦੇ ਜਿੱਦੇ ਸਾਰਾ ਕਰਾਂਗਾ ਤੁਸੀਂ ਉਥੇ ਕੈਮਰਾ ਮਾਰਨਾ ਜ਼ਬਰਦਸਤ। ਇੱਥੇ ਤੁਸੀਂ ਉਥੇ ਪਿਛਾ ਹੋ ਕੇ ਤੇ ਠੀਕ ਹੈ। ਕੈਮਰਾ ਮਾਰਨਾ। ਹਾਂ ਹਾਂ ਨੇ ਇਹ ਜਿਹੜੀ ਜਗ੍ਹਾ ਤੇ ਮੈਂ ਖਲੋਤਾ ਇੱਥੇ ਖਰਾਸ ਹੁੰਦਾ ਸੀ ਲੱਗਾ। ਅਸੀਂ ਛੋਟੇ ਛੋਟੇ ਸਾਂ ਖਰਾਸ ਅਸਾਂ ਵੇਖਿਆ। ਇੱਥੋਂ ਫਿਰ ਖਰਾਸ ਬਾਹਰ ਖੜਿਆ ਸੀ ਪੁੱਟ ਕੇ। ਇਹ ਉਹ ਜਗ੍ਹਾ ਖਰਾਸ। ਉਹ ਖਰਾਸ ਕਿੰਨਾ ਦਾ ਸੀ? ਬਾਵਿਆਂ ਦਾ ਖਰਾਸ ਇਹ ਮਿਸਤਰੀ ਇਲਮਦੀਨ ਜਿਹੜਾ ਸੀ ਉਹਨੂੰ ਚਲਾਉਂਦਾ ਸੀ। ਉਹ ਜਿਹੜਾ ਉਠਣੀ ਦੇ ਨਾਲ ਚੱਲਦਾ ਬੋਤੀ ਦੇ ਸਨ ਤੇ ਉਹ ਆਟਾ ਜਿਹੜਾ ਹੈ ਨਾ ਉਹ ਪੀਸਦਾ ਹੁੰਦਾ ਸੀ। ਇਹ ਜਿਹੜੀ ਜਗ੍ਹਾ ਇਹ ਸਾਰੀ ਇਹ ਬਾਬੇ ਅੱਲਾ ਦਿੱਤੇ ਦੀ ਔਲਾਦ ਕੋਲ ਏ। ਬਾਬਾ ਅੱਲਾ ਦਿੱਤਾ ਮਿਸਤਰੀ ਜਿਹੜਾ ਇਹ ਜਗ੍ਹਾ ਸਾਰੀ ਉਹਨਾਂ ਕੋਲ ਏ। ਇਧਰ ਇਹ ਆਪਣਾ ਇਹ ਜਿਹੜੇ ਮਕਾਨ ਬਣੇ ਨੇ ਇਹ ਵੀ ਬਾਬੇ ਅੱਲਾ ਦਿੱਤੇ ਦੀ ਔਲਾਦ ਏ ਅੱਗੋਂ। ਵਾਹ ਜੀ ਵਾਹ, ਠੀਕ। ਇਹ ਇੱਕ ਘਰ ਏ ਇੱਧਰ ਆ ਜਿਹੜੇ ਦਰਖਤਾਂ ਵਾਲੀ ਬੜੀ ਏ ਤੇ 2 ਕਮਰੇ ਬਣੇ ਨੇ। ਇੱਕ ਬਾਬਾ ਅਮਲੀ ਸੀ। ਅੱਛਾ, ਸਾਈ। ਉਹਦਾ ਮੁੰਡਾ ਸੀ ਸਰਦਾਰ। ਅੱਛਾ, ਇਹ ਉਹ ਜਗ੍ਹਾ ਉਹਨਾਂ ਦੀ। ਵਾਹ ਜੀ ਵਾਹ। ਇਹ ਫਿਰ ਦੇ ਕੇ ਤੇ ਚਲੇ ਗਏ ਸਨ ਲਾਹੌਰ। ਠੀਕ। ਅੱਗੇ ਆ ਇੱਕ ਹੋਰ ਆ ਇੱਧਰ ਆਪਣਾ ਤੁਹਾਨੂੰ ਆਪਣਾ ਨਜ਼ਰ ਆਉਂਦਾ ਪਿਆ ਜਿਹੜਾ ਉਤੋਂ ਛੱਡ ਲਾਏ ਨੇ। ਇਹ ਬਾਬੇ ਆਤੂ ਦਾ ਮੁੰਡਾ ਸੀ ਲਾਲ। ਇਹ ਉਹਦੇ ਮਕਾਨ ਸ਼ਕਾਨ ਉਧਰ ਇਹ ਬਾਗ ਪਰਿਵਾਰ ਇੱਧਰ ਉਹਦਾ ਆ ਗਿਆ। ਅੱਗੇ ਹੁਣ ਤੁਹਾਨੂੰ ਅਸੀਂ ਖਾਣੇ ਆ। ਇਹ ਕਿੰਨਾ ਵਿੱਚ ਇਹਨਾਂ ਬਾਰੇ ਦੱਸ। ਇਹ ਇੱਕ ਬਜ਼ੁਰਗ ਆਏ ਨੇ। ਤੁਹਾਡਾ ਜਿਹੜਾ ਜ਼ਾਤੀ ਘਰ ਹੈ ਜਿਹੜੀ ਜਗ੍ਹਾ ਹੈ ਉਹ ਐਸ ਬੰਦੇ ਦੇ ਕੋਲ ਏ। ਇਹ ਵੇ ਆਪਣਾ ਇਹਦਾ ਨਾਂ ਹੈ ਗਲਦਾਰ ਮਸੀਹ। ਇਹ ਬਾਬੇ ਬੰਤੇ ਦਾ ਵੱਡਾ ਮੁੰਡਾ। ਠੀਕ। ਇਹ ਉਹ ਬੰਦਾ ਜੀ। ਸਹੀ ਸਹੀ। ਇਹ ਚਾਚਾ ਬੰਤਾ ਜਦੋਂ ਪਾਕਿਸਤਾਨ ਬਣਨ ਤੋਂ ਬਾਅਦ ਫਿਰ ਗਿਆ ਉਧਰ। ਅੱਛਾ, ਉਹ ਕਿਹਨਾਂ ਕੋ ਗਿਆ ਸੀ ਜੀ? ਛੇਤੀ ਗਿਆ ਨਾਂ ਯਾਦ ਨਹੀਂ। ਉਹ ਕਿਹਨਾਂ ਕੋ ਗਿਆ ਸੀ? ਹਾਂਜੀ, ਇਹ ਉਧਰ ਗਏ ਚਲੇ ਸਨ ਦਰਿਆ ਲੰਘ ਕੇ। ਫਿਰ ਉਧਰ ਗਿਆ ਉਦੋਂ ਵਾੜ ਨਹੀਂ ਸੀ ਲੱਗੀ। ਇਹ ਫਿਰ ਉਧਰ ਗਿਆ ਕਾਈ ਤੇ ਉਹ ਨਾਮਾ ਸ਼ਾਮਾ ਪਤਾ ਨਹੀਂ ਕੀ ਦੱਸਦਾ ਸੀ ਨਾ। ਪਤਾ ਨਹੀਂ ਲੈ ਗਿਆ ਤੇ ਪਿਛਲੇ ਜਿਹੜੇ ਘਰ ਦੇ ਸਨ ਉਹ ਰੋ ਤੋਂ ਬੈਠੇ ਸਨ ਵੀ ਬੰਤਾ ਗਾਇਬ ਹੋ ਗਿਆ, ਸਾਨੂੰ ਲੱਭਦਾ ਨਹੀਂ। ਇਹ ਫਿਰ 2-4 ਮਹੀਨੇ ਆਇਆ ਸੀ ਉਧਰੋਂ। ਅੱਛਾ, ਉਹਨਾਂ ਨੇ ਜਦੋਂ ਮੇਲਾ ਲੱਗਾ ਤੇ ਉਹਨਾਂ ਨੇ ਉੱਥੇ ਲੱਗਾ ਸੀ ਮੇਲਾ ਇੱਕ। ਉਹਨੇ ਆਖਿਆ ਸਾਡੇ ਵੇਖੋ ਬੰਦਾ ਆਇਆ ਹੈ। ਉੱਥੇ ਫਿਰ ਉਹਨਾਂ ਬਾਂਹ ਖੜੀ ਕਰਕੇ ਚਾਚੇ ਬੰਤੇ ਦੀ ਤੇ ਲੋਕਾਂ ਨੂੰ ਆਖਣ ਲੱਗੇ ਵੇਖੋ ਇਹ ਸਾਨੂੰ ਪਾਕਿਸਤਾਨ ਚੋਂ ਸਾਡਾ ਸਾਈ ਭਰਾ ਸਾਨੂੰ ਮਿਲਣ ਆਇਆ। ਵਾਹ ਜੀ ਵਾਹ, ਠੀਕ। ਹਾਂਜੀ। ਤੇ ਹੁਣ ਅਸੀਂ ਚੱਲਦੇ ਹਾਂ ਜਿੱਥੇ ਬਾਵਿਆਂ ਦਾ ਖੂਹ ਸੀ। ਮੈਂ ਤੈਨੂੰ ਉਹ ਜਗ੍ਹਾ ਵਿਖਾਣਾ ਜਾ ਕੇ। ਇਹ ਤੈਨੂੰ ਖਰਾਸ ਵਾਲੀ ਜਗ੍ਹਾ ਦੱਸੀ ਹੈ ਜਿੱਥੇ ਖਰਾਸ ਲੱਗਾ ਹੁੰਦਾ। ਵਾਹ ਜੀ ਚਾਚੂ ਜਿੰਦਾਬਾਦ। ਅੱਗੇ ਆਓ ਜੀ। ਖੈਰ ਹੋ ਜਾਏ, ਖੈਰ ਹੋ ਜਾਏ। ਜਿੰਨੀ ਮੁਹੱਬਤ ਹੁਣ ਕੈਮਰਾ ਮਾਰਨਾ, ਜਿੰਨੀ ਮੁਹੱਬਤ ਨਾਲ ਬਾਬਾ ਜੀ ਸੁਖਦੇਵ ਸਾਹਿਬ ਨੇ ਗੱਲ ਕੀਤੀ, ਸ਼ਰਮਾ ਸਾਹਿਬ ਨੇ, ਉਨੀ ਹੀ ਮੁਹੱਬਤ ਨਾਲ ਸਾਡੇ ਨਾਲ ਬਾਬੇ ਚੰਨਣ ਦੀਨ ਦਾ ਪੋਤਰਾ ਬਾਬਾ ਜੀ ਚਾਚੂ ਜੀ ਸਾਡੇ ਨਾਲ ਜਨਾਬ ਉਹ ਚਾਹ ਦੇ ਨਾਲ ਚੱਲ ਕੇ ਸਾਨੂੰ ਸਾਰਾ ਕੁਝ ਦਿਖਾ ਰਿਹਾ।
ਆਓ ਉੱਥੇ ਖੜੋ ਜਰਾ ਇੱਥੇ ਆ ਬੰਦ ਕਰੋ। 1 ਮਿੰਟ ਬੰਦ ਕਰੀ ਯਾਰ 1 ਮਿੰਟ ਬੰਦ ਕਰੀ ਹਾਂਜੀ ਮਿਹਰਬਾਨੀ। ਇਹ ਜਿਹੜੀ ਜਗ੍ਹਾ ਤੇ ਮੈਂ ਖਲੋਤਾ ਇਸ ਤੋਂ ਇੱਧਰ ਬਾਬੇ ਅੱਲਾ ਦਿੱਤਾ ਮਿਸਤਰੀ ਜਿਹੜਾ ਇਹ ਉਹਦੀ ਔਲਾਦ ਦੀ ਜਗ੍ਹਾ ਹੈ। ਹਾਂ ਇੱਥੇ ਖੁੱਲੀ ਜਗ੍ਹਾ ਹੁੰਦੀ ਸੀ ਤੇ ਢਾਰੇ ਸਾਰੇ ਬੱਕਰੀਆਂ ਬੁਕਰੀਆਂ ਹੁੰਦੀਆਂ ਸਨ। ਇਹ ਜਿਹੜੀ ਜਗ੍ਹਾ ਇੱਧਰ ਹੈ ਹਾਂ ਇਹ ਜਿਹੜੀ ਮਤਲਬ ਕੋਠੇ ਵੀ ਬਣੇ ਨਜ਼ਰ ਆਉਂਦੇ ਨੇ ਇਹ ਵੀ ਮਕਾਨ ਬਣੇ ਨਜ਼ਰ ਆਉਂਦੇ ਨੇ ਇਹ ਸਾਰਾ ਛੱਪੜ ਹੁੰਦਾ ਸੀ। ਇਹ ਪਿੰਡ ਦੀ ਕਿਹੜੀ ਬਾਈ ਆ ਗਈ? ਜਿਹੜੇ 4 ਚਵੇਰੇ ਛੱਪੜ ਸੀ ਨਾ ਪਹਾੜ ਪਾਸੇ ਇਹ ਪਹਾੜ ਪਾਸਾ ਜੀ। ਬਾਵਿਆਂ ਦੇ ਖੂਹ ਤੋਂ ਦੱਖਣ ਪਾਸੇ ਜਿਹੜਾ ਛੱਪੜ ਸੀ ਇਹ ਉਹ ਜਗ੍ਹਾ ਇੱਥੇ ਹੁਣ ਸਾਰਾ ਮਿੱਟੀ ਪੈ ਕੇ ਤੇ ਆਬਾਦੀ ਦੇ ਵਿੱਚ ਆ ਗਿਆ ਉਹ ਛੱਪੜ ਸਾਰਾ ਹੀ। ਠੀਕ ਠੀਕ ਵਧੀਆ ਲਾ ਲਓ ਜੀ ਤੁਸੀਂ ਮਿਹਰਬਾਨੀ ਜੀ। ਉਹ ਲੈ ਤੋਂ ਸੁਬੇ ਤੋਂ ਲਾਇਆ ਕੇ ਨਾ ਹਾਂ ਇੱਕ ਤੋੜੀ ਛੱਪੜ ਅੱਛਾ ਇੱਕ ਬਾਬਾ ਹੋਰ ਸੀ ਗੁੱਲ ਉਹ ਦਰਗਾਹ ਸ਼ਰੀਫ ਦੀ। ਉਹ ਉਧਰ ਚੱਲਨੇ ਆ ਤੇ ਲੈ ਕੇ ਜਾਣਾ ਉਧਰ। ਅੱਛਾ ਅੱਛਾ ਇੱਥੇ ਤੁਸੀਂ ਖਲੋਣਾ ਠੀਕ ਹੈ ਇੱਥੇ ਅੱਛਾ ਹਾਂਜੀ ਇਹਨਾਂ ਤੇ ਜਰਾ ਪਾ ਲਿਓ ਹਾਂ। ਅੱਛਾ ਅੱਛਾ ਇਹ ਜਿਹੜਾ ਅੱਗੇ ਮੁੰਡਾ ਬੈਠਾ ਬੰਦ ਕਰੀਏ ਜਰਾ ਥੋੜਾ ਉਹਦੇ ਅੱਛਾ ਇਹ ਜਿਹੜਾ ਮੁੰਡਾ ਬੈਠਾ ਅੱਗੇ ਬਾਬੇ ਆਤੂ ਦਾ ਪੁੱਤਰ ਹੈ। ਇਹਦੇ ਪਿਓ ਦਾ ਨਾਮ ਹੈ ਆਸ਼ਕ ਮਸੀਹ ਜਿਹਦਾ ਅੱਗੇ ਇੰਟਰਵਿਊ ਤੁਸੀਂ ਥੋੜੀ ਦੇਰ ਪਹਿਲਾਂ ਕੀਤਾ। ਠੀਕ ਇਹਨੂੰ ਘੁੱਕ ਵੀ ਆਂਦੇ ਨੇ। ਹਾਂ ਇਹ ਇੱਕ ਪਿੱਛੇ ਬੰਦਾ ਬੈਠਾ ਇਹ ਬਾਬੇ ਰਹਿਮਤ ਦਾ ਪੁੱਤਰ ਹੈ। ਅੱਛਾ ਬਾਬਾ ਰਹਿਮਤ ਉਹਦਾ ਮੁੰਡਾ ਸੀ ਵੱਡਾ ਨੈਤੁੱਲਾ ਨੈਤੁੱਲਾ ਬੈਦੁੱਲਾ ਤੇ ਨਸਰੁੱਲਾ 3 ਮੁੰਡੇ ਸਨ ਉਹਦੇ। ਇਹ ਵੱਡੇ ਮੁੰਡੇ ਦਾ ਬੱਚਾ ਤੇ ਤੀਸਰੇ ਥਾਂ ਹੈ। ਠੀਕ ਇਹ ਬਾਬੇ ਨੈਤੁੱਲਾ ਦਾ ਬੱਚਾ ਜੀ ਠੀਕ ਹੋ ਗਿਆ ਬਾਬੇ ਰਹਿਮਤ ਦਾ ਪੋਤਰਾ। ਠੀਕ ਹੈ ਬਾਬੇ ਰਹਿਮਤ ਦੀ ਇੱਕ ਭੈਣ ਹੁੰਦੀ ਸੀ ਆ ਗਿਆ ਜੀ ਤੂੰ ਨਵਾਬ ਬੀਬੀ ਉਹਨੂੰ ਤੁਸੀਂ ਜਾਣਦੇ ਹੋ। ਅੱਛਾ ਇਹ ਇੱਕ ਇੱਧਰ ਆ ਗਿਆ ਮੌਲਵੀ ਆਪਣਾ ਇਹ ਦੌਦ ਭੈਣੀਆਂ ਇੰਡੀਆ ਦੀ ਬਾਰਡਰ ਦੇ ਉੱਤੇ ਵਾਈ ਕਰਦਾ। ਅੱਛਾ ਹਾਂਜੀ ਠੀਕ ਤੇ ਹੈ। ਡੰਗਰ ਸ਼ੰਗਰ ਵੀ ਇਹਨੇ ਉੱਥੇ ਰੱਖੇ ਨੇ। ਇਹ ਵੀ ਬਾਬੇ ਰਹਿਮਤ ਦਾ ਪੁੱਤਰਾ। ਵਾਹ ਜੀ ਵਾਹ ਮਾਸ਼ਾਅੱਲਾ। ਇਹ ਜਿਹੜਾ ਨੈਤੁੱਲਾ ਤੋਂ ਛੋਟਾ ਸੀ ਨਾ ਬੈਦੁੱਲਾ ਇਹ ਉਹਦਾ ਬੱਚਾ ਠੀਕ ਤੇ ਵੱਡੇ ਤੋਂ ਛੋਟਾ ਬੱਚਾ। ਠੀਕ ਇਸ ਠੀਕ ਤੋਂ ਵੱਡਾ ਇੱਕ ਉਹਦਾ ਨਾਮ ਹੈ ਗੁਲਾਮ ਫਰੀਦ। ਠੀਕ ਇਹ 5 ਭਰਾ ਨੇ। ਠੀਕ ਬਰਾਦਰੀ ਕਿਹੜੀ? ਹਾਂਜੀ ਅਨਸਾਰੀ ਬਰਾਦਰੀ। ਸਾਰੀ ਬਰਾਦਰੀ ਠੀਕ ਇਹ ਜਿਹੜੀ ਜਗ੍ਹਾ ਜਿਹੜੀ ਆ ਟਾਲੀ ਦਿਸਦੀ ਪਈ ਹੈ ਤੁਹਾਨੂੰ ਹਾਂਜੀ 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 ਇਹ ਬਾਵਿਆਂ ਵਾਲਾ ਖੂਹ ਏ। ਇਹ ਬਾਵਿਆਂ ਵਾਲਾ ਖੂਹ ਹੈ। ਇਹ ਜਿਹੜੀ ਰੂੜੀ ਪਈ ਹੈ ਢਿੰਗਰੀ ਇਸ ਜਗ੍ਹਾ ਦੇ ਉੱਤੇ ਖੂਹ ਸੀ ਬਾਵਿਆਂ ਦਾ। ਇੱਕ ਇਹਦੇ ਨਾਲ ਸੀ ਲਸੂੜੀ ਦਾ ਬੂਟਾ। ਹਾਂ ਉਹ ਜਿਹੜੀ ਗੁਲਾਬੀ ਲਸੂੜੀਆਂ ਹੁੰਦੀਆਂ ਸਨ। ਉੱਥੇ ਖਲੋਵੋ। ਅੱਛਾ ਅੱਛਾ ਇਹ ਜਿਸ ਜਗ੍ਹਾ ਤੇ ਮੈਂ ਖਲੋਤਾ ਇੱਥੇ ਲਸੂੜੀ ਦਾ ਬੂਟਾ ਸੀ ਜਿਹੜੀ ਦੱਖਣ ਪਾਸੇ ਨੂੰ ਝੁਕੀ ਹੋਈ ਸੀ। ਇਹ ਉਹ ਜਗ੍ਹਾ ਵੇ ਇੱਥੇ ਬਾਵਿਆਂ ਦਾ ਖੂਹ ਸੀ। ਇਹਦੇ ਨਾਲ ਹੀ ਆ ਜਿਹੜੇ ਦਰਖਤ ਦਿਖਦੇ ਨੇ ਇੱਥੇ ਇੱਕ ਪਿੱਪਲ ਹੁੰਦਾ ਸੀ ਬੜਾ ਵੱਡਾ ਜਿੱਥੇ ਪੂਰੇ ਪਿੰਡ ਦੇ ਡੰਗਰ ਆ ਕੇ ਇਹ ਲੋਕ ਇੱਥੇ ਛਾਵੇਂ ਖਿਲਾਰਦੇ ਹੁੰਦੇ ਸਨ। ਵਾਹ ਹੈ ਠੀਕ ਇਹ ਉਹ ਬਾਵਿਆਂ ਦਾ ਖੂਹ ਵੇ ਵੱਡਾ ਪਿੱਪਲ ਸੀ। ਇਹ ਬੂਟੇ ਸ਼ਾਹ ਨੂੰ ਜਦੋਂ ਬਣਿਆ ਉਹ ਆਪਣਾ ਕੋਈ ਚੋਰੀ ਡਕੈਤੀ ਦਾ ਕੰਮ ਸੀ ਤੇ ਇੱਥੇ ਪੁਲਿਸ ਨੇ ਮਾਰਿਆ ਸੀ ਬੂਟੇ ਸ਼ਾਹ ਨੂੰ। ਅੱਛਾ ਇਹ ਉਹ ਜਗ੍ਹਾ ਇਹ ਪਹਾੜ ਪਾਸੇ ਪਿੰਡ ਦੇ ਪਹਾੜ ਪਾਸੇ ਜਿਹੜਾ ਛੱਪੜ ਹੈ ਬਾਵਿਆਂ ਵਾਲੇ ਖੂਹ ਦੀ ਤੁਹਾਨੂੰ ਗੱਲ ਦੱਸ ਰਿਹਾ। ਉਦੋਂ ਪਾਕਿਸਤਾਨ ਤੇ ਇੰਡੀਆ ਇਕੱਠਾ ਸੀ। ਹਾਂ ਇਹ ਉਦੋਂ ਦੀ ਗੱਲ ਹੈ ਜਦੋਂ ਬੂਟਾ ਸ਼ਾਹ ਮਾਰਿਆ ਗਿਆ। ਤੇ ਬੋਰਡ ਸੀ ਬੜਾ ਵੱਡਾ ਪਿੱਪਲ ਦਰਖਤ ਬੜਾ ਵੱਡਾ ਸੀ ਵਾਵਾ ਵੱਡਾ। ਅਸਾਂ ਵੇਖਿਆ ਅਸਾਂ ਉਹਨੂੰ ਡਿੱਗਾ ਹੋਇਆ ਵੇਖਿਆ ਵੇ ਮੌਜੂਦਾ ਖੜਾ ਨਹੀਂ ਵੇਖਿਆ। ਬੋਰਡ ਦੇ ਦਰਖਤ ਨੂੰ? ਬੋਰਡ ਦੇ ਦਰਖਤ ਨੂੰ। ਅੱਛਾ ਬੋਰਡ ਦਾ ਦਰਖਤ ਵੀ ਹੁੰਦਾ ਸੀ ਤੇ ਪਿੱਪਲ ਨੂੰ ਖਤਮ ਹੋਇਆ ਕਿੰਨੀ ਦੇਰ ਹੋਈ ਹੈ? ਉਹ ਪਹਿਲਾਂ ਦੇ ਹੀ ਖਤਮ ਨੇ ਨਹੀਂ ਉਹਦਾ ਅਰਸਾ ਹੋ ਗਿਆ। ਮਤਲਬ ਪਾਕਿਸਤਾਨ ਬਣਨ ਤੋਂ ਬਾਅਦ ਤੱਕ ਵੀ ਕਾਇਮ ਰਿਹਾ ਵੇ? ਬਾਅਦ ਤੱਕ ਥੋੜਾ ਅਰਸਾ ਕਾਇਮ ਰਹੇ ਨੇ। ਬਾਕੀ ਇਹ ਤੇ ਲਸੂੜੀ ਬਾਕੀ ਖੂਹ ਅਸਾਂ ਲਸੂੜੀ ਜਿਹੜੀ ਹੈ ਕਾਫੀ ਦੇਰ ਰਹੀ ਹੈ। ਅੱਛਾ ਹਾਂ ਹਾਂ ਟਾਲੀ ਸੀ ਨਾਲ ਇੱਥੇ ਖੂਹ ਸੀ। ਹਾਂ ਹਾਂ 2 ਟਾਲੀਆਂ ਇੱਥੇ ਨਾਲ ਹੀ ਲਸੂੜੀ ਸੀ। ਉੱਥੇ ਵੀ ਆਪਣਾ ਇਸ ਪਾਸੇ ਡੰਗਰ ਇਸ ਪਾਸੇ ਮੰਗਦੇ ਸਨ ਉਹਦੇ।
ਸਹੀ ਤੇ ਪਾਰਸਾ ਜਿਹੜਾ ਸੀ ਉਰਲੇ ਪਾਸੇ ਸੀ, ਇੱਧਰ ਨੂੰ ਡਿੱਗਦਾ ਸੀ। ਹਾਂ। ਇੱਥੇ ਲਸੂੜੀ ਸੀ, ਇੱਧਰ ਨੂੰ ਡਿੰਗੀ ਸੀ, ਉਲਟੀ ਹੋਈ ਸੀ। ਹਾਂ। ਉਹਦੇ ਤੋਂ ਲਸੂੜੀਆਂ ਅਸੀਂ ਉੱਤੇ ਚੜ ਕੇ ਤੇ ਨਿਆਣੇ ਲਾਉਂਦੇ ਹੁੰਦੇ ਸਾਂ ਤੇ ਖਾਂਦੇ ਸਾਂ। ਵਾਹ ਜੀ ਵਾਹ, ਅਸੀਂ ਛੋਟੇ ਛੋਟੇ ਸਾਂ ਉਦੋਂ। ਠੀਕ ਬੱਲੇ। ਇੱਥੇ ਦੋ ਇਹ ਸਾਹਮਣੇ ਇੱਧਰ ਦਿਓ, ਹਾਂ ਇਹ ਸਾਹਮਣੇ ਤੁਹਾਨੂੰ ਕਬਰਸਤਾਨ ਦਿਸਦਾ, ਬਾਵੇ ਵਾਲੇ ਖੂਹ ਤੋਂ ਲੈਂਦੇ ਪਾਸੇ। ਇਹ ਕਬਰਸਤਾਨ ਉਸ ਟਾਈਮ ਤੇ ਜਦੋਂ ਪਾਕਿਸਤਾਨ ਬਣਿਆ ਉਦੋਂ ਨਹੀਂ ਸੀ। ਇਹ ਬਾਅਦ ਚ ਇੱਥੇ ਇਹ ਆਬਾਦ ਹੋਇਆ ਇਹ ਕਬਰਸਤਾਨ। ਪਹਿਲਾਂ ਸੀ ਪੁਲ ਦੇ ਪਰਲੇ ਪਾਸੇ, ਜਿਹੜਾ ਹੱਲੋਵਾਲ ਦਾ ਰਾਹ ਹੈ ਪੁਲ ਦੇ ਪਰਲੇ ਪਾਸੇ ਸੀ। ਮੁੱਦਿਆਂ ਦੇ ਕੋਲ ਜਿੱਥੇ ਖਤਾਨ ਸਨ ਉੱਥੇ ਪਰਲੇ ਪਾਸੇ ਸੀ ਜਗ੍ਹਾ ਹੈ। ਤੇ ਉਹਨਾਂ ਦੀਆਂ ਮੜੀਆਂ ਕਿੱਥੇ ਸਨ? ਹਾਂਜੀ। ਮੜੀਆਂ ਮੜੀਆਂ ਆ ਜੋ ਉਹ ਵੀ ਕਰਨਾ। ਹਾਂ ਮੜੀਆਂ ਵੇਖਣੀਆਂ, ਉਹ ਵੀ ਉਧਰ ਵੀ ਮਾਰਨਾ ਕੈਮਰਾ ਜੀ। ਮੜੀਆਂ ਅੰਦਰ ਵੀ ਹੁੰਦਾ। ਅੱਛਾ ਨਹੀਂ ਨਹੀਂ, ਉਹ ਖਾਵਰ ਵਾਲਾ ਥਾਂ ਜਿਹੜਾ ਉਹ ਮੜੀਆਂ ਚ ਸਭ ਛੱਪੜ ਸੀ। ਇਹ ਸਾਰਾ ਛੱਪੜ ਸੀ ਜੀ ਇਹ ਵੀ ਚਾਚੂ। ਲੋਕ ਬਾਅਦ ਚ ਆਏ ਨੇ। ਹਾਂ ਇਹ ਮੇਵਾਂ ਦਾ ਘਰ ਹੈ, ਬਾਬਾ ਨੂਰ ਖਾਂ ਸੀ, ਇੰਡੀਆ ਚੋਂ ਆਇਆ ਸੀ। ਅੱਛਾ, ਪਹਿਲਾਂ ਉਹ ਕੁੱਲੇ ਬੈਠਾ ਸੀ ਤੇ ਕੁੱਲਿਓ ਫਿਰ ਇੱਥੇ ਆ ਗਿਆ। ਕੁੱਲਾ ਮੜਿਆਲਾ ਹਾਂਜੀ, ਉੱਥੋਂ ਉੱਠ ਕੇ ਆਇਆ ਸੀ। ਉੱਥੋਂ ਆ ਗਿਆ। ਅੱਛਾ ਅੱਛਾ ਇਹਦੇ ਨੂਰ ਖਾਂ ਵੱਲ ਕੋਲਾ। ਅੱਛਾ ਅੱਛਾ। ਇੱਥੋਂ ਕੈਮਰਾ ਮਾਰਿਓ ਹਾਂ ਜਰਾ ਇਸ ਵੇਲੇ ਨੂੰ। ਲੋ ਜੀ ਵੱਜ ਗਿਆ। ਇਹ ਜਿਹੜੀ ਵੇਲੀ ਹੈ, ਇਹ ਜਿਹੜੇ ਜੰਗਲ ਭੱਜੇ ਨੇ, ਬਾਬੇ ਆਤੂ ਦਾ ਮੁੰਡਾ ਸੀ ਲਾਲ ਮਸੀਹ, ਜਿਹਦੇ ਪੈਰ ਟੁੱਟੇ ਸਨ ਦੋਏ। ਇਹ ਉਹਦਾ ਬੱਚਾ ਤੇ ਉਹਦੀ ਵੇਲੀ ਹੈ, ਉਹਦਾ ਇੱਕੋ ਹੀ ਬੱਚਾ ਸੀ। ਠੀਕ ਹੈ। ਇਹ ਮਾਲਦਾਰੀ ਵੀ ਉਹਨਾਂ ਦੀ ਇਹ ਸਾਰੀ। ਮਾਲਦਾਰੀ ਆ, ਸਾਰੇ ਡੰਗਰ ਬਾਬੇ ਲਾਲ ਦੇ ਮੁੰਡੇ ਦੇ ਨੇ। ਵਾਹ ਜੀ ਵਾਹ, ਕੋਈ ਬੱਚਾ ਹੈ ਉਹਦਾ। ਅੱਗੋਂ ਉਹਦੀ ਮਾਸ਼ਾਅੱਲਾ 8 ਪੁੱਤਰ ਨੇ। ਵਾਹ ਜੀ ਵਾਹ ਵਾਹ, 8 ਬੂਟੇ ਹੋਰ ਲੱਗ ਗਏ ਜੀ। ਕੀ ਬਾਤ। ਇਹ ਸਾਰੇ ਲੋਕ ਮਾਜਰ ਨੇ। ਅੱਛਾ ਅੱਛਾ ਅੱਛਾ। ਹਾਂ ਨਹੀਂ ਉਸੇ ਮੈਂ ਤੁਸੀਂ ਬੇਫਿਕਰ ਹੋ ਕਰੋ ਗੱਲ। ਬੰਦੇ ਤੁਸੀਂ ਬੈਠੇ ਵੇਖ ਰਹੇ ਹੋ, ਇਹ ਬਾਬੇ ਚੰਨਨਦੀਨ ਦੀ ਜਿਹੜੀ ਭੈਣ ਸੀ ਮਹਾਜਨ ਵਿਆਹੀ, ਇਹ ਉਹਦੇ ਪੁੱਤਰੇ ਨੇ। ਠੀਕ ਬਾਬਾ ਹੈ। ਚੰਨਨਦੀਨ ਉਹਦੇ ਬੱਚੇ ਸਨ 2, ਮੁਹੰਮਦ ਸ਼ਫੀ, ਮੁਹੰਮਦ ਸਦੀਕ। ਇਹ 2 ਆਪਣਾ ਬਾਬੇ ਚੰਨਨਦੀਨ ਦੀ ਭੈਣ ਦੇ ਪੁੱਤਰੇ ਨੇ। ਜਿਹੜਾ ਸਭ ਤੋਂ ਛੋਟਾ ਬੱਚਾ ਸੀ ਇਹ ਉਹਦੀ ਔਲਾਦ ਹੈ। ਇਹ ਮਹਾਜਨ ਤੋਂ ਚਲੇ ਗਏ ਸਨ ਬਹਾਵਲਪੁਰ, ਫੋਟਾਬਾਸ ਵੱਲ। ਉੱਥੋਂ ਫਿਰ ਉੱਥੇ ਵੀ ਜ਼ਮੀਨ ਇਹਨਾਂ ਦੀ ਹੈਗੀ ਏ। ਅੱਛਾ। ਉੱਥੋਂ ਫਿਰ ਆ ਗਏ ਨੇ ਇੱਥੇ ਵੀ ਚਖਰੀ ਦੇ ਵਿੱਚ ਵੀ ਜ਼ਮੀਨ ਹੈ ਤੇ ਮਸ਼ਾਣਿਆਂ 'ਚ ਵੀ ਜ਼ਮੀਨ ਇਹਨਾਂ ਦੀ। ਇਹ ਵਾਪਸ ਆ ਗਏ ਨੇ ਇੱਥੇ। ਠੀਕ ਹੈ। ਪਾਕਿਸਤਾਨ ਬਣਨ ਤੋਂ ਹਾਂਜੀ, ਪਹਿਲੇ ਟੁਰ ਗਏ ਹਾਂ ਉੱਥੇ ਬਾਹਰ ਦੇ ਇਲਾਕੇ। ਬਚ ਗਏ ਨੇ। ਅੱਛਾ ਅੱਛਾ, ਬਾਅਦ ਚ ਲੇਕਿਨ ਗਏ। ਉਹ ਜਾਣਦੇ ਨੇ। ਹਾਂ ਉਹ ਜਾਣਦੇ ਨੇ। ਹਾਂਜੀ। ਬਿਲਕੁਲ ਸਹੀ। ਠੀਕ ਠੀਕ ਠੀਕ। ਹੋਰ ਜੀ ਅੱਗੇ ਆਓ ਤੁਹਾਨੂੰ ਤੇਰਾ ਦਾ ਪੂਰੇ ਏਰੀਏ 'ਚ। ਕੀ ਬਾਤ। ਹਾਂਜੀ, ਹੈ ਅੱਗੇ ਪਿਆ ਅਗਲੇ ਪਿੰਡ ਨੂੰ ਕਿਤੇ ਨਿਕਲਦਾ ਜੰਗਲ ਨੂੰ ਜਾਂਦਾ ਹੈ। ਨਾ। ਹਾਂਜੀ। ਇਹ ਬੰਦਾ ਜਿਹੜਾ ਦਿਸ ਰਿਹਾ ਵੇ, ਇਹਦਾ ਨਾਮ ਹੈ ਰਫੀਕ। ਇਹ ਬਾਬੇ ਸਰਾਜ ਦਾ ਪੁੱਤਰ ਹੈ। ਬਾਬਾ ਸਰਾਜ ਘਮਿਆਰ। ਠੀਕ। ਇਹ 2 ਭਰਾ ਸਨ। ਇੱਕ ਵੱਡੇ ਦਾ ਨਾਮ ਸਦੀਕ, ਉਹ ਮਰੀਦ ਕੇ ਚਲਾ ਗਿਆ। ਉਹਦੀ ਔਲਾਦ ਉੱਥੇ ਆ। ਤੇ ਇਹ ਜਿਹੜਾ ਛੋਟਾ ਰਫੀਕ ਹੈ, ਇਹ ਉਹਦੀ ਔਲਾਦ ਹੈ। ਇਹ ਡੰਗਰ ਉਹਦੇ ਹੀ ਨੇ। ਸਹੀ। ਇਹਦੀ ਹਵੇਲੀ ਏ ਪਿੱਪਲ ਵਾਲੇ ਖੂਹ ਦੇ ਉੱਤੇ, ਨਾਲ ਹੀ ਪਹਾੜ ਪਾਸੇ। ਜਿੱਥੇ ਪਿੱਪਲ ਵਾਲਾ ਖੂਹ ਹੁੰਦਾ ਸੀ ਨਾ, ਉਹਦੇ ਨਾਲ ਹੀ ਪਹਾੜ ਪਾਸੇ ਆ, ਨਾਲ ਹੀ। ਸਹੀ। ਤੇ ਹੁਣ ਤੁਹਾਨੂੰ ਖੂਹ ਵਾਲੀ ਜਗ੍ਹਾ ਵੀ ਦੱਸਦੇ ਆ ਵੀ ਇੱਥੇ ਖੂਹ ਹੁੰਦਾ ਸੀ। ਠੀਕ ਹੈ ਠੀਕ ਹੈ। ਇਹਨਾਂ ਦੇ ਬਜ਼ੁਰਗ ਆਪਣਾ ਕੀ ਕੰਮ ਕਾਜ ਸੀ ਉਹਨਾਂ ਦਾ? ਭਾਂਡੇ ਛਾਂਡੇ ਬਣਾਣੇ? ਹਾਂ ਬਸ ਇਸੇ ਤਰ੍ਹਾਂ ਮਾਲ। ਅੱਛਾ, ਮਾਲ ਡੰਗਰੀ ਰੱਖਣਾ। ਠੀਕ ਹੈ। ਇਹ ਇੰਡੀਆ 'ਚ ਅੱਗੇ ਮੇਰੀ ਗੱਲ ਹੋਈ ਏ। ਅੱਛਾ। ਉਹ ਜਿਹੜਾ ਵਾਰਸ ਵਾਲੇ ਥਾਂ ਨਹੀਂ ਜਿਹਦਾ, ਉਹਨੂੰ ਸਾਰਾ ਤੇ ਇਹ ਸਾਰਾ ਉਹਨੂੰ ਜਾਣੀ ਹੈ। ਤੇ ਉਹ ਅੱਗੇ ਉਹਦੇ ਨਾਲ ਬੜੀ ਗੱਲ ਹੋਈ ਹੈ। ਅੱਗੇ ਘੰਟਾ ਹਾਂ ਕਿਉਂਕਿ ਉੱਥੇ ਜਿਹੜੇ ਵੱਡੇ ਵੱਡੇ ਬੈਠੇ ਸਨ ਨਾ, ਹਾਂ ਉਹਨਾਂ ਨੂੰ ਨਹੀਂ ਹੈਗਾ ਇਲਮ ਆ ਜਾ।
ਇੱਥੇ ਖਲੋ ਇੱਥੇ ਕੈਮਰਾ ਮਾਰੋ ਮੇਰੇ ਤੇ। ਵੱਜ ਗਿਆ ਜੀ। ਇਹ ਜਿਹੜੀ ਜਗ੍ਹਾ ਤੇ ਮੈਂ ਖਲੋਤਾ, ਇਸ ਜਗ੍ਹਾ ਦੇ ਉੱਤੇ ਪਿੱਪਲ ਵਾਲਾ ਖੂਹ ਸੀ। ਪਿੰਡ ਦੇ ਲਹਿੰਦੇ ਪਾਸੇ ਜਿਹੜਾ ਕੱਚਾ ਰਾਹ ਮਛਾਣਿਆਂ ਤੋਂ ਨੰਗਲ ਮਛਾਣਿਆਂ ਨੂੰ ਜਾਂਦਾ ਨਾ, ਇਸ ਜਗ੍ਹਾ ਦੇ ਉੱਤੇ ਉਹ ਖੂਹ ਸੀ। ਇੱਥੇ ਇੱਕ ਫਲਾਈ ਦਾ ਦਰਖਤ ਸੀ, ਫਲਾਈ ਦਾ ਦਰਖਤ ਵੀ ਵਾਵਾ ਵੱਡਾ ਸੀ। ਇਹ ਜਿਹਨੂੰ ਇਸਤੇਮਾਲ ਹੋਇਆ 65-66 ਚ। ਬਾਅਦ ਚ ਫਿਰ ਇੱਕ ਕਾਂਗੜੇ ਮਹਾਜਰ ਸਨ, ਇਹ ਪੈਲੀ ਉਹਨਾਂ ਨੂੰ ਲਾਟ ਹੋਈ ਸੀ। ਉਸ ਮਾਈ ਦਾ ਨਾਂ ਸੀ ਹਸ਼ਮਤ ਬੀਬੀ। ਇਹ ਜਗ੍ਹਾ ਉਹਨੂੰ ਲਾਟ ਹੋਈ ਸੀ। ਉਸ ਤੋਂ ਬਾਅਦ ਇਹ ਜਗ੍ਹਾ ਫਿਰ ਉਹਨਾਂ ਕੋਲੋਂ ਮੁੱਲ ਲੈ ਲਈ ਬਾਬੇ ਚੰਨਨਦੀਨ ਨੇ। ਬਾਬੇ ਚੰਨਨਦੀਨ ਦੇ ਮੁੰਡੇ ਸ਼ਫੀ ਔਰ ਸਦੀਕ, ਉਹਨਾਂ ਮੁੱਲ ਲੈ ਲਈ ਮਾਈ ਹਸ਼ਮਤੇ ਕੋਲੋਂ। ਤੇ ਇਹ ਪੈਲੀ ਇਸ ਵਕਤ ਮੇਰੇ ਕੋਲ, ਮੈਂ ਮੁਹੰਮਦ ਸਦੀਕ ਦਾ ਬੇਟਾ ਵਾਂ, ਬਾਬੇ ਚੰਨਨਦੀਨ ਦਾ ਪੁੱਤਰਾ ਵਾਂ। ਇਹ ਜਗ੍ਹਾ ਉਹਨਾਂ ਕੋਲ ਲਈ ਹੈ। ਹੁਣ ਤੁਹਾਨੂੰ ਅਸੀਂ ਮਾਤਾ ਰਾਣੀ ਦੀ ਜਗ੍ਹਾ, ਜਿੱਥੇ ਮਾਤਾ ਰਾਣੀ ਸੀ, ਉਹ ਜਗ੍ਹਾ ਤੁਹਾਨੂੰ ਵਿਖਾਣੇ ਆ। ਉਸ ਤੋਂ ਬਾਅਦ ਬਾਬੇ ਗੁਲਸ਼ਾਹ ਦਾ ਦਰਬਾਰ ਵਿਖਾ ਲਾਂਗੇ। ਆਓ ਜੀ। ਵਾਹ ਜੀ ਵਾਹ, ਵਾਹ ਜੀ ਵਾਹ। ਇਹਦਾ ਆਸਾਨ ਕੰਮ ਨਹੀਂ ਜੀ ਜੀ ਜੀ। ਇਸ਼ਕ ਸਲਾਮਤ ਰਹੇ ਜੀ ਤੁਹਾਡਾ, ਤੁਹਾਡੀ ਮੁਹੱਬਤ ਸਲਾਮਤ ਰਹੇਗਾ ਵੀ ਇਹਨੂੰ ਮਿਲਾਓ। ਅੱਗੇ ਵੀ ਗੱਲ ਹੋਈ ਨਾ ਉਹਦੇ ਨਾਲ। ਜੀ। ਇਹ ਉਹ ਜਗ੍ਹਾ ਜਿੱਥੇ ਮੈਂ ਖੜਾ, ਇੱਥੇ ਮਾਤਾ ਰਾਣੀ ਹੁੰਦੀ ਸੀ। ਇੰਨਾ ਕੁ ਇਹ ਜਗ੍ਹਾ ਇੱਕ ਵਲੀ ਹੁੰਦੀ ਸੀ ਤੇ ਵਾਈ ਨਹੀਂ ਸੀ। ਇਹ ਥਾਂ ਉੱਚਾ ਹੀ ਹੁੰਦਾ ਸੀ। ਅੱਛਾ। ਇੱਥੇ ਪਤਾ ਨਹੀਂ ਹੁਣ ਲੋਕ ਕੀ ਕਰਦੇ ਹਨ, ਇਹਦਾ ਸਾਨੂੰ ਇਲਮ ਨਹੀਂ। ਲੇਕਿਨ ਅਸਾਂ ਅੱਜ ਤੋਂ 2 ਸਾਲ ਪਹਿਲਾਂ ਵੀ ਇਹ ਜਗ੍ਹਾ ਵੇਖੀ ਹੈ। ਹੁਣ ਜ਼ਿਮੀਂਦਾਰਾਂ ਨੇ ਉਹ ਇਹ ਵਾਹ ਕੇ ਵਿੱਚ ਸ਼ਾਮਲ ਕਰ ਲਈ ਹੈ। ਇਹ ਮੁੰਡੇ ਨੇ ਹਨੀਫ ਨਾਈ ਦੇ, ਜਿਨ੍ਹਾਂ ਜ਼ਮੀਨ ਖਰੀਦੀ ਸੀ ਰਿਆਸਤੀਆਂ ਕੋਲੋਂ। ਹਨੀਫ ਨਾਈ ਤੇ ਉਹਦਾ ਭਰਾ ਸੀ ਇੱਕ ਕਾਕੂ, ਇੱਕ ਸੀ ਸ਼ਰੀਫ। ਸ਼ਰੀਫ ਵੱਡਾ ਭਰਾ ਸੀ, ਛੋਟਾ ਹਨੀਫ ਸੀ, ਛੋਟਾ ਸੀ ਕਾਕੂ। ਉਹ ਕਾਕੂ ਦਾ ਪਤਾ ਨਹੀਂ ਨਾਂ ਕੀ ਸੀ। ਉਹਦੇ ਬੱਚਿਆਂ ਨੇ ਆ ਜਗ੍ਹਾ ਲਈ ਹੈ ਨੰਗਲ ਦੀ, ਉਹ ਅਗਲੀ ਜਿਹੜੀ ਸਰਹੱਦ ਨਾ ਨੰਗਲ ਤੱਕ। ਅੱਛਾ। ਇਹ ਹਨੀਫ ਨਾਈ ਦੇ ਬੱਚਿਆਂ ਨੇ ਖਰੀਦੀ ਹੈ। ਅੱਛਾ ਅੱਛਾ, ਠੀਕ ਠੀਕ ਠੀਕ। ਇਹ ਜਗ੍ਹਾ ਉਹਨਾਂ, ਇਹ ਜਗ੍ਹਾ ਮਾਤਾ ਰਾਣੀ ਹੁੰਦੀ ਸੀ। ਅੱਛਾ ਚਾਚੂ ਜੀ, ਪਿੰਡ ਤੇ ਹੁੰਦੇ ਇੱਥੋਂ ਤੱਕ ਆ ਗਿਆ ਨਾ, ਵੱਧ ਫੁੱਲ ਗਿਆ। ਤੇ ਪਹਿਲੇ ਹੈ ਹੀ ਕੋਈ 2-4 ਕਿੱਲੇ ਦਾ ਵਾਹ ਮਾਤਾ ਰਾਣੀ ਦਾ ਤੇ ਪਿੰਡ ਦਾ। ਪਹਿਲਾਂ ਇਹ ਖੁੱਲਾ ਹੀ ਸੀ ਕੰਮ। ਇਹ ਬਾਅਦ ਚ ਬਣੇ ਨੇ, ਜਿੰਨੇ ਵੀ ਕੋਠੇ ਨੇ ਬਾਅਦ ਚ ਬਣੇ ਨੇ। ਆ ਬਹਾਦਰ ਲੋਕ ਆਏ ਨੇ, ਇਹਨਾਂ ਫਿਰ ਆ ਕੇ ਤੇ ਪੈਲੀਆਂ ਲਾਟ ਹੋਈਆਂ ਤੇ ਇਹਨਾਂ ਫਿਰ ਆਪਣੇ ਉੱਥੇ ਕੋਠੇ ਬਣਾ ਲਏ। ਪਹਿਲੇ ਸਾਰਾ ਲੜਾਈ ਸੀ ਜੀ। ਇਹ ਹੁਣ ਇੱਧਰ ਨੂੰ ਆ ਜਾਓ ਤੁਸੀਂ। ਇਸ ਨਿੱਕੇ ਜਿਹੇ ਪਿੰਡ ਤੋਂ ਉੱਠ ਕੇ ਇੱਕ ਬਜ਼ੁਰਗ ਜਾ ਚੜ੍ਹਦੇ ਪੰਜਾਬ ਵਸੇ ਜੀ, ਫਤਿਹਗੜ੍ਹ ਚੂੜੀਆਂ। ਤੇ ਉਹਨਾਂ ਨੇ ਪੜ੍ਹ ਲਿਖ ਕੇ ਬੜਾ ਇਸ ਪਿੰਡ ਦਾ ਨਾਂ ਰੋਸ਼ਨ ਕੀਤਾ। ਨਾ ਸਿਰਫ ਉਹਨਾਂ ਨੇ, ਬਲਕਿ ਉਹਨਾਂ ਦੇ ਜਿਹੜੇ ਦੂਸਰੇ ਭਾਈ ਸਨ, ਉਹ ਵੀ ਮੁਸੰਨਫ ਰਹੇ, ਉਹ ਵੀ ਜੀ ਕਿਤਾਬਾਂ ਲਿਖਦੇ ਰਹੇ। ਤੇ ਬਜ਼ੁਰਗ ਚੂੰਕਿ ਆਪਣਾ ਚੜ੍ਹਦੇ ਪੰਜਾਬ ਦੇ ਬੜੇ ਮਸ਼ਹੂਰ ਉਰਦੂ ਸ਼ਾਇਰ ਨੇ, ਤੇ ਅਸੀਂ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹਾਂ ਜੀ। ਪਿੰਡ ਮਸ਼ਾਣਾ ਦਾ ਵੀ ਦਿਖਾ ਰਹੇ ਹਾਂ, ਮਸ਼ਹੂਰ ਜਿਹੜੀਆਂ ਜਗ੍ਹਾ ਸਨ। ਠੀਕ ਹੈ ਜੀ। ਇਹ ਇੱਕ ਹੋਰ ਮਸ਼ਹੂਰ ਜਗ੍ਹਾ ਹੈ। ਜਿਹੜਾ ਕੈਮਰਾ ਅਸੀਂ ਮਾਰਨ ਦੇ ਆ, ਇਹ ਜਿਹੜਾ ਦਰਖਤ ਸਾਹਮਣੇ ਨਜ਼ਰ ਆ ਰਿਹਾ ਹੈ, ਇਹ ਬਾਬੇ ਗੁਲਸ਼ਾਹ ਦੇ ਦਰਬਾਰ ਤੇ ਦਰਖਤ ਹੈ। ਤੇ ਆਜੋ ਹੁਣ ਤੁਹਾਨੂੰ ਅਗਲੇ ਪਾਸੇ ਦਰਵਾਜ਼ੇ ਵੱਲੋਂ ਬਾਬੇ ਗੁਲਸ਼ਾਹ ਜਿੱਥੇ ਦਰਬਾਰ ਹੈ ਉਹ ਝਾਤੀ ਮਰਵਾ ਲਈਏ। ਇਹ ਦਰਬਾਰ ਹੈ ਕਿ ਬਾਬੇ ਗੁਲਸ਼ਾਹ ਦਾ, ਇਹ ਦਰਬਾਰ ਹੈ ਬਾਬੇ ਗੁਲਸ਼ਾਹ ਦਾ। ਦਰਬਾਰ ਦੇ ਨਾਲ ਹੀ ਬਰਨੇ ਦਾ ਦਰਖਤ ਹੈ ਜਿਹੜਾ ਸ਼ੁਰੂ ਤੋਂ ਮੈਂ ਇਹ ਵੱਡਿਆ ਨਹੀਂ ਗਿਆ। ਅਗਰ ਹਨੇਰੀ ਦੇ ਨਾਲ, ਹਵਾ ਦੇ ਨਾਲ ਜੇ ਦਾ ਕੋਈ ਟੈਂ ਟੁੱਟਾ ਤੇ ਉਹ ਵੱਖਰੀ ਗੱਲ ਹੈ, ਬਾਕੀ ਇਹ ਕੱਟਿਆ ਨਹੀਂ ਗਿਆ। ਬਾਕੀ ਇਹਨੂੰ ਕਿਸੇ ਨੇ ਪੱਛ ਤੱਕ ਨਹੀਂ ਲਾਇਆ। ਹਾਂਜੀ, ਇਹਨੂੰ ਕਿਸੇ ਪੱਛ ਤੱਕ ਨਹੀਂ ਲਾਇਆ। ਤੇ ਆ ਜਿਹੜੀਆਂ ਕਬਰਾਂ ਦਿਸਦੀਆਂ ਨੇ, ਜੀ ਜੀ ਜੀ, ਇੱਧਰ ਮਾਰਿਓ ਕਰ। ਇੱਕ ਮਿੰਟ। ਇਹ ਜੀ ਰਿਹਾ ਦਰਬਾਰ ਬਾਬੇ ਗੁਲਸ਼ਾਹ ਜੀ, ਬਾਬੇ ਗੁਲਸ਼ਾਹ ਦਾ। ਸਾਰੇ ਲੋਕ ਬਾਬੇ ਗੁਲਸ਼ਾਹ ਦਾ, ਜਿਹਨੂੰ ਸਾਰੇ ਲੋਕ ਮੰਨਦੇ ਨੇ ਤੇ ਹੁਣ ਤੱਕ ਮੰਨ ਰਹੇ ਨੇ ਲੋਕ। ਅੱਛਾ ਜੀ। ਇਹ ਕਬਰਾਂ ਜਿਹੜੀਆਂ ਨਜ਼ਰ ਆ ਰਹੀਆਂ ਨੇ, ਐਸੀ ਬਾਬੇ ਬੂਟੇ ਸ਼ਾਹ ਦਾ ਜਿਹੜਾ ਪਰਿਵਾਰ ਹੈ ਇਸ ਜਗ੍ਹਾ ਦੇ ਉੱਤੇ ਉਹ ਦਫਨ ਹੋਇਆ। ਬਾਬਾ ਬੂਟੇ ਸ਼ਾਹ ਫਕੀਰ ਜਿਹੜੇ ਸਨ, ਬਾਬਾ ਮੰਮੂ, ਇਹਨਾਂ ਦੀ ਭੈਣ ਵਿਆਹੀ ਸੀ ਕਹਿਰ ਵਾਲੀ। ਮੰਨਾ ਉਹਦਾ ਨਾਂ ਸੀ, ਉਹਦੇ ਵੱਲ ਵਿਆਹੀ ਸੀ ਭੈਣ ਇਹਨਾਂ ਦੀ।
ਤੇ ਬਾਬੇ ਬੂਟੇ ਦੇ ਅੱਗੇ ਮਮੂ ਸੀ ਇੱਕ ਉਹਨਾਂ ਦਾ ਮੁੰਡਾ ਸੀ ਖਾਲਦ ਹਸੈਨ, ਉਹ ਚਲਾ ਗਿਆ ਸੀ ਸਹੁਰੇ, ਉੱਥੇ ਹੀ ਫੌਤ ਹੋ ਗਿਆ। ਤੇ ਹੁਣ ਉਹਦੇ ਬੱਚੇ ਜਿਹੜੇ ਨੇ ਉਹ ਵਾਪਸ ਆ ਗਏ ਨੇ ਆਪਣੇ ਪਿੰਡ। ਠੀਕ ਤੇ ਹੁਣ ਮੈਂ ਤੈਨੂੰ ਦੱਸਣਾ, ਅਗਰ ਕੈਮਰਾ ਇਥੋਂ ਨਲਕੇ ਦੇ ਸਾਹਮਣੇ ਆਸ ਪਾਸੇ ਕਰੇ, ਜਿੱਧਰ ਮੇਰਾ ਇਸ਼ਾਰਾ ਜਾਣਦੇ ਆ, ਇਹ ਇੱਕ ਕਿੱਲਾ ਛੱਡ ਕੇ ਨਾ, ਇਹ ਜਿਹੜਾ ਕਿੱਲਾ ਅੱਗੇ, ਹਾਂਜੀ ਇਹ ਕਿੱਲਾ ਛੱਡ ਕੇ ਤੇ ਅਗਲੀ ਉਹ ਜਿਹੜੀ ਮੁੰਜੀ ਤੁਹਾਨੂੰ ਦਿਸ ਰਹੀ ਹੈ ਪੱਕੀ ਹੋਈ, ਇਸ ਜਗ੍ਹਾ ਦੇ ਉੱਤੇ ਮੜੀਆਂ ਸਨ। ਇਸ ਜਗ੍ਹਾ ਦੇ ਉੱਤੇ ਮੜੀਆਂ ਸਨ। ਮੜੀਆਂ ਦੇ ਲਹਿੰਦੇ ਪਾਸੇ ਦੇਸੀ ਕਿੱਕਰ ਹੁੰਦੇ ਸਨ। ਉਹ ਦੇਸੀ ਕਿੱਕਰ ਬਾਬੇ ਖੈਰਦੀਨ ਦੀ ਔਲਾਦ ਨੂੰ ਉਹ ਜ਼ਮੀਨ ਅਲਾਟ ਹੋ ਗਈ, ਮੁੱਲ ਲਈ ਸੀ ਉਹਨਾਂ ਇਸਤੇਮਾਲ ਦੇ ਵਿੱਚ। ਉਹ ਕਿੱਕਰਾਂ ਵਾਲਾ ਥਾਂ ਜਿਹੜਾ ਸੀ ਬਾਬੇ ਖੈਰਦੀਨ ਦੀ ਔਲਾਦ ਨੂੰ ਅਲਾਟ ਹੋ ਗਿਆ, ਉਹਨਾਂ ਉਹ ਕਿੱਕਰ ਵੱਢ ਲਏ ਬਾਅਦ ਚ। ਇਹ ਮੜੀਆਂ ਵਾਲੀ ਜਗ੍ਹਾ ਆ, ਜਿਹੜੀ ਜਗ੍ਹਾ ਅੱਗੇ ਮੁੰਜੀ ਤੈਨੂੰ ਪੱਕੀ ਦਿਸ ਰਹੀ ਹੈ ਨਾ, ਜੀ ਇਹ ਮੜੀਆਂ ਵਾਲਾ ਥਾਂ ਹੈ। ਠੀਕ, ਬਹੁਤ ਜਿੰਨੀਆਂ ਜ਼ਮੀਨਾਂ ਨਾਲ ਨੇ, ਮਹਾਜਰ ਲੋਕ ਆਏ ਨੇ, ਫਿਰ ਉਹਨਾਂ ਨੂੰ ਇਹ ਅਲਾਟ ਹੋਈਆਂ ਨੇ। ਠੀਕ, ਸਹੀ, ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਕਾਬਲੀ ਕਿੱਕਰਾਂ ਨੇ ਚਾਚੂ ਜੀ ਮਸ਼ਾਣਾ ਪਿੰਡ ਨੂੰ ਘੇਰਿਆ ਹੋਇਆ ਵੇ। ਹਾਂਜੀ, ਦੁਆਲੇ ਇਹੀ ਕਿੱਕਰ, ਸਭ ਕੁਝ ਨਾ। ਹਾਂ, ਇੱਥੇ ਕੋਈ ਸ਼ਾਇਦ ਨਹੀਂ ਸੀ। ਹਾਂ ਇਹ ਦਰਖਤ ਬਾਅਦ ਚ ਨੇ। ਅੱਛਾ, ਇਹ ਜਿੰਨੇ ਦਰਖਤ ਨੇ ਬਾਅਦ ਚ ਨੇ ਸਾਰੇ। ਇਹ ਪਿੰਡ ਹੈ ਜੀ ਮਸ਼ਾਣਾ। ਠੀਕ ਹੈ ਜੀ, ਜ਼ਿਲ੍ਹਾ ਤੇ ਤਹਿਸੀਲ ਨਾਰੋਵਾਲ। ਡਾਕਖਾਨਾ ਕਿਹੜਾ ਲੱਗਦਾ ਪਿਆ ਜੀ ਅੱਜ ਕੱਲ? ਡਾਕਖਾਨਾ ਪਹਿਲਾਂ ਰਈਆ ਸੀ, ਹੁਣ ਬਦਮਲੀ ਹੈ। ਅੱਛਾ ਜੀ, ਅੱਛਾ, ਠੀਕ। ਹਾਂਜੀ ਚਾਚੂ ਜੀ, ਇਹ ਜਿਹੜੀ ਕਿੱਕਰਾਂ ਦੀ ਜਗ੍ਹਾ ਅੱਗੇ ਦਿਸ ਰਹੀ ਏ, ਇੱਥੇ ਛੱਪੜ ਹੁੰਦਾ ਸੀ। ਹਾਂ, ਇਸ ਤੋਂ ਅੱਗੇ ਤੋੜ ਜਿਹੜਾ ਪਰਲੇ ਮਿਸਤਰੀਆਂ ਦੇ ਮਹੱਲੇ ਜਾਂਦਾ ਸੀ, ਇਹ ਸਾਰਾ ਛੱਪੜ ਸੀ ਪਿੰਡ ਦੇ ਚਾਰ ਚਫੇਰੇ। ਇਹ ਉਹ ਪਾਸਾ ਵੇ ਜਿੱਥੇ ਬਾਬੇ ਬੂਟੇ ਦਾ ਘਰ ਸੀ। ਬਾਬੇ ਬੂਟੇ ਦੇ ਘਰ ਤੋਂ ਜਿਹੜਾ ਛੱਪੜ ਸ਼ੁਰੂ ਹੁੰਦਾ ਸੀ, ਇਹ ਉਹ ਜਗ੍ਹਾ ਤੇ ਅਸੀਂ ਖਲੋਤੇ ਹਾਂ। ਇੱਧਰ ਅਗਰ ਕੈਮਰਾ ਤੈਨੂੰ ਦਿਖਾਏ, ਆ ਡੰਗਰ ਵੱਜੇ ਨੇ, ਤੇ ਥੋੜਾ ਜਿਹਾ ਅੱਗੇ ਇੱਕ ਦੀਵਾਰ ਬਣੀ ਹੋਈ ਏ। ਇਸ ਦੀਵਾਰ ਦੇ ਖੰਭਾ ਵੀ ਨਜ਼ਰ ਆ ਰਿਹਾ ਹੈ। ਇੱਥੇ ਇੱਕ ਬਰਨੇ ਦਾ ਦਰਖਤ ਹੁੰਦਾ ਸੀ ਛੱਪੜ ਦੇ ਕੰਢੇ ਤੇ। ਅੱਛਾ ਜੀ, ਛੱਪੜ ਦੇ ਕੰਢੇ ਤੇ ਲਹਿੰਦੇ ਪਾਸੇ ਇੱਕ ਬਰਨੇ ਦਾ ਦਰਖਤ ਹੁੰਦਾ ਸੀ। ਅਕਸਰ ਲੋਕ ਉਸ ਬਰਨੇ ਥੱਲੇ ਵੀ ਬਹਿ ਕੇ ਲੋਕ ਤਾਸ਼ ਖੇਡਦੇ ਹੁੰਦੇ ਸਨ। ਗੱਪਸ਼ਪ ਲਾਣੀ ਆਪਣੀ। ਹਾਂਜੀ, ਠੀਕ। ਤੇ ਹੁਣ ਅਸੀਂ ਤੈਨੂੰ ਰੋੜੀਆਂ ਵਾਲਾ ਖੂਹ ਜਿਹੜਾ ਉਹਦੀ ਜਗ੍ਹਾ ਅਸੀਂ ਲੱਗੇ ਦੱਸਣ। ਇਹ ਸਿਰਫ 200 ਆਪਣਾ ਫੁੱਟ ਦੇ ਉੱਤੇ ਆ। ਰੋੜੀਆਂ ਵਾਲਾ ਖੂਹ, ਇਹਦਾ ਮਾਲਕ ਕੌਣ ਸੀ? ਇਹ ਰੋੜੇ ਸਨ, ਰੋੜੇ। ਇਹ ਜਿਹੜੀ ਜਗ੍ਹਾ ਮੈਂ ਤੈਨੂੰ ਦੱਸ ਰਿਹਾ ਵਾਂ, ਇਹ ਨਾਈਆਂ ਦੇ ਘਰ ਤੋਂ ਲਹਿੰਦੇ ਪਾਸੇ ਇੱਥੇ ਇੱਕ ਬੋੜ ਦਾ ਦਰਖਤ, ਇੱਥੇ ਵੀ ਬੋੜ ਦਾ ਦਰਖਤ ਹੁੰਦਾ ਸੀ ਬੜਾ ਵੱਡਾ। ਲੇਕਿਨ ਅਸਾਂ ਉਹਨੂੰ ਇੱਥੇ ਵੱਢਿਆ ਹੋਇਆ ਤੇ ਡਿੱਗਾ ਹੋਇਆ ਵੇਖਿਆ, ਜਿਹਦੇ ਨਾਲ ਅਸੀਂ ਥੋੜਾ ਟੋਟੇ ਲਾ ਕੇ ਤੇ ਅਸੀਂ ਉਹਨੂੰ ਬਾਲਿਆ। ਇਹ ਜਿਹੜੀ ਜਗ੍ਹਾ ਤੇ ਮੈਂ ਖਲੋਤਾ, ਇੱਥੇ ਇੱਕ ਛਪੜੀ ਹੁੰਦੀ ਸੀ। ਅੱਛਾ, ਇਹ ਉਹ ਛਪੜੀ ਵਾਲੀ ਜਗ੍ਹਾ। ਠੀਕ। ਤੇ ਇਹ ਜਿੱਥੇ ਕਾਈ ਵਗੈਰਾ ਹੋ ਗਈ ਆ, ਛੱਪੜ ਦਾ ਕੋਈ ਹਿੱਸਾ ਬਾਕੀ? ਇਹ ਜਿਹੜੀ ਕਾਈ, ਇਹ ਜਿੱਥੇ ਆ ਬੂਟੀ ਦਿਸਦੀ ਤੈਨੂੰ ਕਾਈ, ਇਹ ਸਾਹਮਣੇ ਇਹ ਵੀ ਛੱਪੜ ਹੁੰਦਾ ਸੀ। ਛੱਪੜ ਉਹ ਜਿਹੜਾ ਬਾਬੇ ਮਿਹਰਦੀਨ ਦੀ ਹਵੇਲੀਆਂ ਕੋਲ ਹੁੰਦਾ ਸੀ। ਉਹਦੀਆਂ ਕੁਝ ਬਾਕੀਆਤ ਨੇ ਬਾਬੇ ਮਿਹਰਦੀਨ ਦੀ ਹਵੇਲੀ ਕੋਲ। ਤੇ ਇਹ ਜਿਹੜੀ ਜਗ੍ਹਾ ਦਿਖ ਰਹੀ ਏ, ਕਾਲਾ ਜਿਹਾ ਦਰਖਤ, ਉਹ ਇੱਕ ਸਰਚੈਨ ਦਾ ਦਰਖਤ ਏ। ਇਹ ਸਿੱਖਾਂ ਦੀ ਹਵੇਲੀ ਹੁੰਦੀ ਸੀ, ਸਿੱਖਾਂ ਦੀ। ਅੱਛਾ, ਹਜ਼ਾਰੇ ਕੀ, ਉਹ ਹਵੇਲੀ ਹਜ਼ਾਰੇ ਕੀ ਹੁੰਦੀ ਸੀ। ਤੇ ਜਿਹੜੀ ਬਾਬੇ ਚੰਨਨ ਦੇ ਮੁੰਡੇ ਛੋਟੇ ਕੋਲ, ਸਦੀਕ ਕੋਲ ਇਸ ਟਾਈਮ ਤੇ ਉਹਦੀ ਔਲਾਦ ਉੱਥੇ ਰਹਿ ਰਹੀ ਹੈ, ਉਹਨੇ ਮਕਾਨ ਬਣਾਏ ਨੇ ਆਪਣੇ। ਜਿਹੜੀ ਹਜ਼ਾਰੇ ਸਿੰਘ, ਇਹ ਹਜ਼ਾਰੇ ਕੀ ਹਵੇਲੀ ਸੀ। ਵਾਹ ਜੀ ਵਾਹ। ਠੀਕ। ਪਿੰਡ ਮਛਾਣਾ ਜੀ, ਜ਼ਿਲ੍ਹਾ ਨਾਰੋਵਾਲ, ਤਹਿਸੀਲ ਵੀ ਨਾਰੋਵਾਲ। ਡਾਕਖਾਨਾ ਬਦੋਮੱਲੀ। ਪਾਕਿਸਤਾਨ ਬਣਨ ਤੋਂ ਪਹਿਲੇ ਡਾਕਖਾਨਾ ਸੀ ਰਈਆ ਖਾਸ। ਹਾਂਜੀ, ਤੇ ਸਟੇਸ਼ਨ ਵੀ ਇਹਨਾਂ ਪਿੰਡਾਂ ਨੂੰ, ਤੁਹਾਡੇ ਪਿੰਡ ਨੂੰ ਰਈਆ ਖਾਸ ਹੀ ਲੱਗਦਾ। ਇੱਥੇ ਵੀ ਕੈਮਰਾ ਮਾਰ ਰਿਹਾ ਜੀ, ਚੱਲ ਰਿਹਾ, ਬੋਲੀ ਜਾਓ ਤੁਸੀਂ। ਚੱਲ ਰਿਹਾ। ਹਾਂ, ਇਹ ਜਿਹੜੀ ਮੁੰਜੀ ਦਿਸ ਰਹੀ ਹੈ ਪਿੰਡ ਵਾਲੇ ਪਾਸੇ ਖੱਬੇ ਪਾਸੇ, ਜਿੱਦਨ ਮੈਂ ਹੱਥ ਕੀਤਾ, ਇਹ ਬਾਬੇ ਖੈਰਦੀਨ ਦੀ ਔਲਾਦ ਕੋਲ ਹੈ। ਬਾਬਾ ਖੈਰਦੀਨ
ਤੇ ਆਹ ਪੈਲੀ ਪਹਿਲੇ ਕਿਹਦੇ ਕੋਲ ਸੀ? ਪੈਲੀ ਇਹ ਜਿਹੜੀ ਪੈਲੀ ਪਹਿਲਾਂ ਖਾਲੀ ਇਧਰ ਕਦਰ ਨਹੀਂ ਹੁੰਦੇ ਸਨ, ਅੱਛਾ ਇਹ ਖਾਲੀ ਪਈਆਂ ਹੁੰਦੀਆਂ ਸਨ। ਇਹ ਜਦੋਂ ਇਸਤੇਮਾਲ ਹੋਇਆ ਫਿਰ ਇਹ ਰਾਤ ਹੋਈਆਂ ਨੇ ਹੂੰ ਹੁੰਦੇ ਜਾਣਾ। ਇਹ ਜਿਹੜੀ ਜਗ੍ਹਾ ਜਿੱਥੇ ਮੈਂ ਹੁਣ ਆ ਕੇ ਖਲੋਤਾ, ਹੂੰ ਇਹ 40 ਦਾ ਦਰਖਤ ਉਹਦੇ ਥੱਲੇ ਖਲੋਤਾ। ਇਸ ਜਗ੍ਹਾ ਦੇ ਉੱਤੇ ਇਹ ਜਿੱਥੇ ਮੈਂ ਇਸ ਟਾਈਮ ਤੇ ਖੜਾ ਵਾਂ, ਇੱਥੇ ਰੋੜੀ ਵਾਲਾ ਖੂਹ ਹੁੰਦਾ ਸੀ। ਰੋੜੀ ਬਾਣਾ ਉਹ ਰੋੜਿਆਂ ਦਾ ਮਸਲ ਰੋੜੇ ਸਨ, ਉਹ ਕੌਣ ਸਨ ਉਹਨਾਂ ਦੇ ਨਾਵਾਂ ਦਾ ਮੈਨੂੰ ਨਹੀਂ ਪਤਾ, ਬਾਕੀ ਵੱਡੇ ਸਾਡੇ ਦੱਸਦੇ ਨੇ। ਇੱਥੇ ਖੂਹ ਹੁੰਦਾ ਸੀ, ਖੂਹ ਦੇ ਕੰਢੇ ਦੇ ਉੱਤੇ ਇੱਕ ਫਲਾਈ ਹੁੰਦੀ ਸੀ। ਹੂੰ ਫਲਾਈ ਦੇ ਨਾਲ ਢਾਰੇ ਬਣੇ ਹੁੰਦੇ ਸਨ ਰੋੜਿਆਂ ਦੇ, ਜਿੱਥੇ ਡੰਗਰ ਬੰਨ੍ਹਦੇ ਹੁੰਦੇ ਸਨ। ਹੂੰ ਇਹ ਅਸਾਂ ਪਾਕਿਸਤਾਨ ਬਣਨ ਤੋਂ ਬਾਅਦ ਵੀ ਨਿਸ਼ਾਨ ਵੇਖੇ ਨੇ ਇੱਥੇ ਢਾਰਿਆਂ ਦੇ। ਹੂੰ ਉਹ ਫਲਾਈ ਵੀ ਅਸਾਂ ਵੇਖੀ ਹੈ, ਸਾਡੀ ਹੋਸ਼ ਦੇ ਵਿੱਚੋਂ ਵੱਢੀ ਗਈ ਏ। ਠੀਕ ਇਹ ਖੂਹ ਵੀ ਸਾਡੀ ਹੋਸ਼ ਦੇ ਵਿੱਚ, ਪੂਰਿਆ ਕੀਤਾ ਅਸੀਂ ਆਪ ਇਹਨੂੰ ਵਾਇਆ। ਹੂੰ ਮੈਂ ਖੁਦ ਇਹਨੂੰ ਡੰਗਰ ਜੋ ਕੇ ਢੱਗੇ ਜੋ ਕੇ ਤੇ ਮੈਂ ਇਹਨੂੰ ਆਪ ਵਾਂਦਾ ਰਿਹਾ। ਵਾਹ ਜੀ ਵਾਹ। ਇਸ ਜਗ੍ਹਾ ਦੇ ਉੱਤੇ ਫਿਰ ਟਿੰਡਾਂ ਦਾ? ਦਫਾ ਇਸ ਤਰ੍ਹਾਂ ਹੋਇਆ। ਖੂਹ ਟਿੰਡਾਂ ਦਾ ਸੀ? ਹਾਂਜੀ, ਅੱਛਾ। ਟਿੰਡਾਂ ਵਾਲਾ ਖੂਹ ਸੀ। ਹੂੰ। ਇੱਥੋਂ ਹੀ ਫਿਰ ਇੱਕ ਰਾਹ ਨਿਕਲਦਾ ਸੀ ਇੱਧਰ ਨੂੰ, ਪਿਆਈਆਂ ਦੇ ਵਿੱਚੋਂ ਦੀ ਇਹ ਇੱਥੇ ਨੂੰ? ਇੱਧਰ ਨੂੰ ਆ ਸਿੱਧੇ ਉਹ ਜਿਹੜੇ ਸਾਹਮਣੇ ਦਰਖਤ ਨਜ਼ਰ ਆ ਰਹੇ ਨੇ, ਹਾਂ ਹਾਂ ਉੱਥੇ ਸਿੱਖਾਂ ਵਾਲਾ ਖੂਹ ਸੀ। ਹਾਂ ਹਜ਼ਾਰੇ ਕਾ ਵਾਹ ਜੀ ਵਾਹ। ਹਜ਼ਾਰਾ ਖੇੜਾ ਪਤਾ ਨਹੀਂ ਉਹ ਕਿਹੜੇ ਕਿਹੜੇ ਸਨ, ਵੱਡੇ ਦੱਸਦੇ ਨੇ। ਉੱਥੇ ਸਿੱਖਾਂ ਵਾਲਾ ਖੂਹ ਹੁੰਦਾ ਸੀ। ਉੱਥੇ ਵੀ ਜਾਮੂ ਦਾ ਬੂਟਾ ਸੀ, ਹੂੰ ਇੱਕ ਅਰਜਨ ਦਾ ਬੂਟਾ ਸੀ ਵੱਡਾ, ਜਿਹਦੇ ਉੱਤੇ ਈਲਾਂ ਪੈਂਦੀਆਂ ਸਨ। ਅੱਛਾ ਉਹ ਬੜਾ ਵੱਡਾ ਸੀ। ਉਹ 4-5 ਬੰਦਿਆਂ ਦੇ ਜੱਫੇ 'ਚ ਵੀ ਦਰਖਤ ਨਹੀਂ ਸੀ ਆਉਂਦਾ। ਬੱਲੇ ਬੱਲੇ ਬੱਲੇ। ਇਹ ਬਾਅਦ 'ਚ ਅਸਾਂ ਵਢਾਇਆ ਸੀ। ਹੂੰ ਉੱਥੇ ਖੂਹ ਹੁੰਦਾ ਸੀ। ਹੂੰ ਉੱਥੇ ਵੀ ਢਾਰਿਆਂ ਦੇ ਨਿਸ਼ਾਨ ਐ ਸਨ। ਹੂੰ ਜਾਮੂ ਦੇ ਦਰਖਤ ਸਨ। ਹੂੰ ਅਰਜਨ ਦਾ ਬੂਟਾ ਸੀ ਵਾਵਾ ਵੱਡਾ। ਹੂੰ ਉਹ ਸਿੱਖਾਂ ਵਾਲਾ ਖੂਹ, ਉਹ ਨਿਸ਼ਾਨ ਹੈ ਜਿਹੜਾ। ਔਰ ਉਹਦੀ ਬੈਕ ਸਾਈਡ ਦੇ ਅਗਰ ਕੈਮਰੇ ਦੇ ਵਿੱਚੋਂ ਨਜ਼ਰ ਆਏ ਤੇ ਉਹ ਕੋਠੇ ਨਜ਼ਰ ਆਉਂਦੇ ਨੇ, ਉਹ ਪਿੰਡ ਫੱਤੋ ਕੀ। ਇਹ ਜੀ ਤੁਹਾਨੂੰ ਮਕਾਨ ਨਜ਼ਰ ਆ ਰਹੇ ਨੇ? ਉਹ ਮਕਾਨ ਜਿਹੜੇ ਦੂਰ ਨੇ ਇਸ ਟਾਈਮ ਤੇ 500-600 ਗਾਸੇ ਨੇ, ਹਾਂ ਉਹ ਫੱਤੋ ਕੀ ਪਿੰਡ ਮੀਆਂ ਗਣੀ ਦਾ। ਹੂੰ ਮੀਆਂ ਗਣੀ ਹੁੰਦਾ ਸੀ ਉੱਥੋਂ ਦਾ, ਮਸਲੇ ਵੀ 85 ਬੰਦਾ ਸੀ। ਹਾਂ ਔਰ ਜਿਸ ਪਿੰਡ ਦੇ ਵਿੱਚ ਤਲਵਾਰ ਸੀ ਇੱਕ, ਅੱਛਾ ਬਾਬਾ ਅੱਲਾ ਦੀ ਤਲਵਾਰ, ਮੀਆਂ ਗਣੀ, ਹੂੰ ਉਹ ਪੁਰਾਣੇ ਬੰਦੇ ਸਨ। ਹੂੰ ਕਾਂਗੜੇ ਜਿਹੜੇ ਨੇ ਉਹ ਮਾਜਰਾ ਹੋ ਕੇ ਆਏ ਨੇ। ਉਹ ਵੀ ਅੱਛਾ ਕਾਂਗੜੇ ਦੇ ਬੈਠੇ ਨੇ ਇੱਥੇ ਵੀ? ਇਸਮੋ ਕਸ਼ਮੀਰੀ ਤੇ ਜਮਾਲਾ, ਉਹ ਦੋ ਭਰਾ ਹੁੰਦੇ ਸਨ ਲਹਿੰਦੇ ਪਾਸੇ ਪਿੰਡ ਦੇ। ਮੀਆਂ ਗਣੀ ਦੇ ਘਰ ਦੇ ਕੋਲ ਹੀ ਉਹਨਾਂ ਦੇ ਵੀ ਘਰ ਹੁੰਦੇ ਸਨ। ਹੂੰ ਤੇ ਐਸੇ ਪਿੰਡ ਚਾਚੂ ਜੀ ਮਾਸਟਰ ਦੁਰਗਾ ਦਾਸ ਪੜਾਉਂਦਾ ਹੈ? ਹਾਂਜੀ, ਹਾਂ। ਇੱਥੇ ਹੀ ਸਕੂਲ ਸੀ। ਅਗਰ ਸਾਡੇ ਕੋਲ ਟਾਈਮ ਕੋ ਨਹੀਂ, ਮੈਂ ਤੈਨੂੰ ਉਸ ਜਗ੍ਹਾ ਤੇ ਲੈ ਜਾ, ਉਸ ਬਰਨੇ ਦੇ ਥੱਲੇ ਲੈ ਜਾ ਜਿੱਥੇ ਮਾਸਟਰ ਦੁਰਗਾ ਦਾਸ ਪੜਾਉਂਦਾ ਰਿਹਾ। ਵਾਹ ਜੀ ਵਾਹ। ਅਗਰ ਤੁਹਾਡੇ ਕੋਲ ਕੋਸ਼ਿਸ਼ ਕਰਨੇ ਆ, ਅਗਰ ਉੱਥੇ ਵੀ ਅਸੀਂ ਟੁਰ ਜਾਈਏ, ਸਹੀ ਕੋਸ਼ਿਸ਼ ਕਰਨੇ ਆ ਤੈਨੂੰ ਉਹ ਬਰਨਾ ਵਿਖਾ ਲਈਏ। ਉਹ ਅੱਜ ਜਿੱਥੋਂ ਵੀ ਹੈ। ਮਾਸਟਰ ਸੋਟੀਆਂ ਲਾ ਕੇ ਤੇ ਮੁੰਡਿਆਂ ਨੂੰ ਮਾਰਦੇ ਹੁੰਦੇ ਸਨ। ਵਾਹ ਵਾਹ ਜੀ ਵਾਹ। ਅੱਛਾ ਚਾਚੂ ਜੀ, ਇਹ ਹੁਣ ਸਾਹਮਣੇ ਇੱਕ ਦਿਸ ਰਿਹਾ ਵਿਆਹ ਪਿੰਡ ਦੇ ਸਾਹਮਣੇ, ਇਹ ਪਿੰਡ ਰਿਹਾ ਜੀ? ਇਹ ਪਿੰਡ ਤੁਹਾਨੂੰ ਨਜ਼ਰ ਆ ਰਿਹਾ, ਇਹ ਪਿੰਡ ਦਾ ਨਾਮ ਹੈ ਜੀਵਨ ਭਿੰਡਰ। ਹੂੰ ਇੱਥੋਂ ਦਾ ਸੀ ਇੱਕ ਬਾਬਾ ਸਭਾਨਾ ਹੂੰ ਕਸ਼ਮੀਰੀ, ਅੱਛਾ ਜਲਾਲ ਘਮਿਆਰ, ਜਿਹੜੇ ਮਕਾਮੀ ਲੋਕ ਸਨ ਉੱਥੋਂ ਦੇ, ਹੂੰ ਤੇ ਦੀਨੂ ਤੇਲੀ ਹੂੰ ਉਹਦਾ ਮੁੰਡਾ ਸੀ ਮਾਝਾ, ਹੂੰ ਮਹਾਰਾਜਦੀਨ ਮਾਝਾ ਨੂੰ ਆਂਦੇ ਸਨ। ਅੱਛਾ ਕੋ ਭਲਵਾਨ ਹੀ ਹੋਇਆ ਸੀ ਇਹਨਾਂ ਚੋਂ? ਤੇ ਪਹਿਲਵਾਨ ਬੜੇ ਸਨ, ਬਾਬੇ ਸਭਾਨੇ ਉਹ ਵੀ ਪਹਿਲਵਾਨ ਸਨ ਕਸ਼ਮੀਰੀ, ਅੱਛਾ ਉਹ ਪਹਿਲਵਾਨ ਸਨ। ਲੇਕਿਨ ਸਾਡੇ ਪਿੰਡ ਦੇ ਜਿਹੜੇ ਪਹਿਲਵਾਨ ਸਨ ਉਹਨਾਂ ਸਾਰਿਆਂ ਨੂੰ ਲੈ ਜਾਂਦੇ ਸਨ, ਗਾਹ ਜਾਂਦੇ ਸਨ, ਉਹਨਾਂ ਨੂੰ ਚਿੱਤ ਕਰ ਦਿੰਦੇ ਸਨ, ਠੀਕ ਜਿਹੜੇ ਠੀਕ ਸਾਡੇ ਪਿੰਡ ਦੇ ਪਹਿਲਵਾਨ ਸਨ। ਠੀਕ। ਤੁਹਾਡੇ ਪਿੰਡ 'ਚ ਕਿਹੜੇ ਭਲਵਾਨ ਸਨ ਹਾਂਜੀ। ਪੁਰਾਣੇ ਨਾਮਵਰ ਤੁਹਾਡੇ ਪਿੰਡ ਦੇ ਭਲਵਾਨ? ਇੱਥੇ ਮਰਾਸੀ ਵੀ ਸਨ, ਸਿੱਖ ਵੀ ਸਨ, ਅੱਛਾ ਅਨਸਾਰੀ ਵੀ ਸਨ। ਹੂੰ ਇਹ ਮੇਰੇ ਜਿਹੜੇ ਬਾਬੇ ਨੇ ਨਾ ਵੱਡੇ, ਬਾਬਾ ਮੇਹਰਦੀਨ, ਬਾਬਾ ਖੈਰਦੀਨ, ਬਾਬਾ ਸਦਰਦੀਨ, ਹੂੰ ਚੰਨਦੀਨ ਤੇ ਰਹਿਮਤ, ਇਹ ਦੋਏ ਲੰਮੇ ਲੰਮੇ ਪਤਲੇ ਹੁੰਦੇ ਸਨ। ਹੂੰ ਲੇਕਿਨ ਉਹ ਜਿਹੜੇ ਸਨ ਤਿੰਨ ਭਰਾ, ਉਹ ਸਨ ਡਬਲ ਪਸਲੀ ਦੇ ਮੋਟੇ ਤਾਜੇ। ਹੂੰ ਉਹਨਾਂ ਦੀਆਂ ਧੌਣਾਂ ਦੇ ਉੱਤੇ 2-2 ਕਿਲੋ ਮਾਸ ਇਕੱਠਾ ਹੋਇਆ ਹੁੰਦਾ ਸੀ। ਬੰਨਾਂ ਪਈਆਂ ਹਨ ਜਿਵੇਂ ਗਾਡੀ ਸੰਡਿਆਂ ਨੂੰ ਬੰਨਾਂ ਹੁੰਦੀਆਂ ਨੇ। ਬੱਲੇ ਬੱਲੇ ਬੱਲੇ। ਅੱਛਾ ਹਾਂਜੀ। ਠੀਕ। ਤੇ ਬਾਬਾ ਮੇਹਰਦੀਨ ਪਾਕਿਸਤਾਨ ਬਣਨ ਤੋਂ ਬਾਅਦ ਇਹਨੂੰ ਸਰਸਾਮ ਹੋ ਗਿਆ ਸੀ। ਅੱਛਾ ਹਾਂਜੀ। ਤੇ ਫਤੋਕਿਆਂ ਦਾ ਡਾਕਟਰ ਸੀ ਨਸਰੁੱਲਾ। ਹੂੰ ਨਸਰੁੱਲਾ ਆਇਆ ਸੀ, ਉਹਨੇ ਘੋੜਾ ਰੱਖਿਆ ਹੁੰਦਾ ਸੀ। ਉਹ ਮੇਰੇ ਬਾਬੇ ਦਾ ਬੜਾ ਐਵੇਂ ਵੀ ਹਿਆ ਕਰਦਾ ਸੀ। ਬਾਬਾ ਫਿਰ ਉਹਨੂੰ ਲੈ ਕੇ ਆਇਆ
ਤੇ ਉਹਨੇ ਟੀਕਾ ਲਾਇਆ, ਉਹਨੇ ਕਿਹਾ ਜੇ ਤੇ ਗਰਮੈਸ਼ ਫੜ ਗਿਆ ਤੇ ਬਚੇਗਾ, ਵਰਨਾ ਗੱਲ ਕੋਈ ਨਹੀਂ। ਲੇਕਿਨ ਉਹ ਬਾਬਾ ਮਿਹਰਦੀਨ ਜਿਹੜਾ ਸੀ ਉਹਨੂੰ ਸਰਸਾਮ ਹੋ ਗਿਆ, ਉਹਦੇ ਨਾਲ ਹੀ ਉਹਦੀ ਮੌਤ ਹੋ ਗਈ। ਤੇ ਮਰਦਿਆਂ ਵੀ ਉਹਨੇ ਮੰਜੀ ਤੋੜ ਦਿੱਤੀ ਸੀ, ਦੋਏ ਹਈਆਂ ਤੋੜ ਛੜੀਆਂ ਸਨ। ਓਹੋ ਅੱਛਾ, ਏਡੀ ਹਿੰਮਤ ਸੀ ਉਹਦੇ ਵਿੱਚ। ਬੱਲੇ ਬੱਲੇ ਬੱਲੇ। ਤੇ ਚਾਚੂ ਜੀ ਇਹ ਜਿਹੜਾ ਪਿੰਡ ਜਿਉਣ ਭਿੰਡਰ, ਹਾਂਜੀ ਇਹ ਵੀ ਬਾਬੇ ਆਪਣੇ ਗੱਲਾਂ ਕਰਦੇ ਨੇ ਕਿ ਸਿੱਖਾਂ ਦਾ ਪਿੰਡ ਸੀ? ਹਾਂਜੀ। ਅੱਛਾ ਅੱਛਾ, ਇੱਥੇ ਵੀ ਇੱਥੇ ਸਰ ਭਿੰਡਰ ਜੱਟ ਭਿੰਡਰ, ਇਹ ਉਹਨਾਂ ਦਾ ਪਿੰਡ ਹੈ। ਠੀਕ, ਉਹਨਾਂ ਦਾ ਵੱਡਾ ਸੀ ਕੋ ਜਿਉਣ, ਇਹ ਉਹਦੇ ਨਾਂ ਤੇ ਪਿੰਡ ਪਿਆ। ਅੱਛਾ 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 ਅੱਛਾ, ਠੀਕ ਹੈ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ, ਠੀਕ ਹੈ ਜੀ। ਚਾਚੂ ਜੀ ਇੱਕ ਹੋਰ ਜਾਂਦੇ ਤੁਹਾਨੂੰ ਗੱਲ ਯਾਦ ਆ ਗਈ? ਜਾਂਦਿਆਂ ਮੈਨੂੰ ਗੱਲ ਯਾਦ ਆਈ ਹੈ ਕਿ ਡਵਾਟਾ ਖੂਹ ਹੁੰਦਾ ਸੀ, ਡਵਾਟਾ। ਹਾਂ, ਉਹਦੇ ਉੱਤੇ ਦੋ ਮਾਲਾਂ ਚੱਲਦੀਆਂ ਸਨ, ਦੋਵਾਂ ਪਾਸੇ ਡੰਗਰ ਚੁੱਕਦੇ ਸਨ। ਡਵਾਟਾ ਖੂਹ, ਇਹ ਖੱਬੇ ਪਾਸੇ ਆ ਬਗਲਾ ਕੇ ਉੱਡਦਾ, ਤੇ ਉਹ ਕਾਲਾ ਦਰਖਤ ਜਿਹੜਾ ਵੇ ਉਹ ਬੋੜ ਦਾ ਦਰਖਤ ਹੈ। ਇਹ ਜੀ ਇਹ ਵਾਲਾ, ਉਹ ਬੋੜ ਦਾ ਦਰਖਤ ਕਾਲਾ ਹੈ ਜਿਹੜਾ ਦਿਸਦਾ, ਕੋਲੋਂ ਦੀ ਬਿਜਲੀ ਦੀ ਲਾਈਨ ਇੱਕ ਗੁਜ਼ਰ ਰਹੀ ਹੈ। ਇਹ ਬਾਅਦ ਚ ਖੰਭੇ ਲੱਗੇ ਸਨ। ਉਹ ਦਰਖਤ ਜਿਹੜਾ ਉਹ ਉਸ ਟਾਈਮ ਤੇ ਬਿਲਕੁਲ ਛੋਟਾ ਸੀ, ਇਹ ਸਮਝ ਲਓ ਵੀ ਛੋਟੀ ਸੀ ਜਾਂ ਮਸਵਾਕ ਸੀ, ਏਡਾ ਕੁ ਸੀ ਦਰਖਤ। ਉਸ ਖੂਹ ਦੇ ਆਪਣਾ ਮਨ ਦੇ ਉੱਤੇ ਉੱਗਾ ਸੀ, ਉਹਦੇ ਵਿੱਚ ਹੀ ਦੁਆਟੇ ਖੂਹ ਦੇ ਮੁੰਡ ਤੇ, ਦੁਆਟੇ ਖੂਹ ਦੇ ਇੱਟਾਂ ਦੇ ਉੱਤੇ ਉੱਗਾ ਸੀ। ਕਿਸੇ ਜਾਨਵਰ ਵਿੱਚ ਕੀਤੀ ਹੋਣੀ ਹੈ ਤੇ ਉੱਥੇ ਹੀ ਉੱਗ ਪਿਆ। ਉਹ ਖੂਹ ਪੂਰਾ ਗਿਆ, ਲੇਕਿਨ ਉਹ ਨਿਸ਼ਾਨੀ ਬੋੜ ਦੀ ਜਿਹੜੀ ਹੈ ਉਹ ਅਜੇ ਵੀ ਉਸੇ ਤਰ੍ਹਾਂ ਹੀ ਹੈ। ਉਹ ਕੰਢੇ ਦੇ ਉੱਤੇ, ਖੂਹ ਦੇ ਉੱਤੇ ਬੋੜ ਉੱਗਾ। ਦੁਆਟਾ ਖੂਹ ਕਿੰਨਾ ਦਾ ਸੀ? ਸਿੱਖਾਂ ਦਾ ਸੀ? ਇਹ ਦੁਆਟਾ ਖੂਹ ਪਤਾ ਨਹੀਂ ਇਹ ਕਿੰਨਾ ਦਾ ਸੀ। ਇਹ ਕਿਹਦੇ ਤੋਂ ਹੀ ਅਗਲੇ ਪਾਸੇ ਮੈਂ ਕੈਮਰੇ ਲਵਾਨਾ ਵੀ ਉਹ ਸਾਹਮਣੇ ਇੱਕ ਬਿਜਲੀ ਦਾ ਖੰਭਾ ਉੱਤੇ ਨਜ਼ਰ ਆ ਰਿਹਾ। ਹਾਂ ਹਾਂ, ਇਧਰ ਇੱਕ ਨਵਾਂ ਖੂਹ ਹੁੰਦਾ ਸੀ। ਅੱਛਾ, ਨਵਾਂ ਖੂਹ। ਇਹ ਉਸ ਦੁਆਟੇ ਤੋਂ 4 ਕੁ ਕਿੱਲੇ ਦੱਖਣ ਪਾਸੇ ਆ। ਠੀਕ, ਬਿਲਕੁਲ ਸਹੀ। 4 ਕੁ ਕਿੱਲੇ ਦੱਖਣ ਪਾਸੇ ਤੇ ਉਹ ਨਵੇਂ ਖੂਹ ਤੋਂ ਥੋੜਾ ਜਿਹਾ ਪਰਲੇ ਪਾਸੇ ਹੋਈ ਹੈ ਤੇ ਜੂਨ ਪਿੰਡ ਦੀ ਜ਼ਮੀਨ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ। ਠੀਕ ਠੀਕ। ਇਹ ਮਸ਼ਾਣਿਆਂ ਦੀ ਜ਼ਮੀਨ ਆ, ਤੈਨੂੰ ਦੱਸ ਰਿਹਾ ਵੀ ਉਹ ਖੂਹ ਸੀ। ਮਸ਼ਾਣੇ ਦਾ ਟੋਟਲ ਰਕਬਾ ਕਿੰਨਾ? 24-25 ਮਰਬੇ ਆ। 24-25 ਮਰਬੇ, ਐਡਾ ਛੋਟਾ ਪਿੰਡ ਹੋਣ ਕਰਕੇ ਵੀ ਉਸ ਟਾਈਮ ਤੇ ਬਹੁਤ ਘੱਟ ਕਾਸ਼ਤ ਹੁੰਦੀ ਸੀ। ਚਾਚੂ ਜੀ ਇੱਕ ਗੱਲ ਹੋਰ ਦੱਸੋ, ਤੁਹਾਨੂੰ ਪਤਾ ਨਾਰੋਵਾਲ ਦੇ ਜਿਹੜੇ ਚੌਲ ਨੇ ਨਾ, ਇਹਨਾਂ ਦੀਆਂ ਜਿਹੜੀਆਂ ਧੁੰਮਾਂ ਨੇ ਨਾ, ਨਾਰੋਵਾਲ ਦੇ ਚੌਲ ਦੇ ਆਪੇ ਹੀ ਚਮਚਾ ਮੂੰਹ ਚ ਤੇ ਚੌਲ ਥੱਲੇ, ਪਤਾ ਨਹੀਂ ਲੱਗਦਾ ਵੀ ਉਹ ਗਏ ਕਿੱਧਰ ਨੇ। ਹਾਂ ਠੀਕ ਹੈ। ਤੇ ਖੁਸ਼ਬੂ ਵੀ ਬੱਲੀ ਬਾਸਮਤੀ ਜਿਸ ਟਾਈਮ ਤੇ ਸੁਪਰ, ਇੱਕ ਪਹਿਲਾਂ ਦੇਸੀ ਬਾਸਮਤੀ ਹੁੰਦੀ ਸੀ। ਸਾਡੇ ਵੱਡੇ ਨਾਂ ਲੈਂਦੇ ਨੇ, ਰਤਵਾ, ਸੋਣ, ਪਲਮਣ, ਪਤਾ ਨਹੀਂ ਕਿਹੜੇ ਕਿਹੜੇ ਨਾਂ, ਕਿ ਉਹਨਾਂ ਦੀਆਂ ਬੜੀਆਂ ਖੁਸ਼ਬੂਆਂ ਹੁੰਦੀਆਂ ਹਨ। ਲੇਕਿਨ ਹੁਣ ਜਿਹੜੀਆਂ ਜਿੰਸਾਂ ਆਈਆਂ ਨੇ, ਇਹ 60-60, 70 ਮਾਨਵੀ ਕਿੱਲੇ ਦਾ ਝਾੜ ਇਹਨਾਂ ਦਾ ਨਿਕਲ ਰਿਹਾ। ਮੈਂ ਪਿੱਛੇ ਇੱਕ ਸੁਪਰ ਜਨਾਬ ਨਵੀਂ ਨਿਕਲੀ ਏ, ਉਹਨੂੰ ਬਗੈਰ ਖਾਦ ਤੋਂ, ਬਗੈਰ ਕਿਸੇ ਖਾਤੇ ਤੋਂ, ਨਾ DAP ਨਾ ਯੂਰੀਆ, ਕੋਈ ਗੱਲ ਨਹੀਂ, ਕੋਈ ਦਵਾਈਆਂ ਨਹੀਂ, ਲੇਕਿਨ 57 ਮਣ ਕਿੱਲੇ ਦਾ ਝਾੜ ਮੇਰਾ ਨਿਕਲਿਆ। ਬੋਏ ਬੋਏ, ਅੱਛਾ। ਹਾਂਜੀ, ਉਹਨਾਂ ਪੈਲੀਆਂ ਚੋਂ ਹੀ 57 ਮਣ 58 ਮਣ ਕਣਕ ਵੀ ਨਿਕਲਦੀ ਪਈ ਹੈ ਮੇਰੀ। ਸਹੀ ਹੈ। ਇਸ ਟਾਈਮ ਤੇ ਮੈਂ, ਇੱਕ ਤੁਹਾਨੂੰ ਯਾਦ ਹੋਏਗਾ ਬਾਬਾ ਜੀ, ਇੱਕ ਖੇਤਰ ਹੁੰਦਾ ਸੀ ਜਿੱਥੋਂ ਦੀ ਨਹਿਰ ਨਿਕਲੀ, ਅੱਗੇ ਖੇਤਰ ਸੀ ਨਵੇਂ ਖੂਹ ਤੋਂ ਲਹਿੰਦੇ ਪਾਸੇ, ਵੱਡਾ ਖੇਤਰ। ਸਹੀ ਹੈ। ਇਸ ਟਾਈਮ ਤੇ ਜਿਹੜਾ ਸੂਆ, ਜਿਹੜੀ ਛੋਟੀ ਨਹਿਰ ਪਿੰਡ ਦੇ ਕੋਲੋਂ ਜਾਂਦੀ ਹੈ, ਉਸ ਖੇਤਰ ਦੇ ਵਿੱਚੋਂ ਦੀ ਲੰਘ ਰਹੀ ਹੈ। ਅੱਧਾ ਖੇਤਰ ਜਿਹੜਾ ਉਹ ਚੜ੍ਹਦੇ ਪਾਸੇ ਰਹਿ ਜਾਂਦਾ ਨਹਿਰ ਤੋਂ, ਤੇ ਅੱਧਾ ਖੇਤਰ ਆ ਜਾਂਦਾ ਲਹਿੰਦੇ ਪਾਸੇ। ਉਹ ਜਿਹੜਾ ਖੇਤਰ ਹੈ ਵੱਡਾ, ਮਸਨ ਇਹ ਬਈ 6 ਕਿੱਲਿਆਂ ਦਾ ਸੀ ਜਾਂ 6-7 ਵਿਘਿਆਂ ਦਾ ਸੀ। ਉਹਦੇ ਵਿੱਚੋਂ ਅੱਧਾ ਖੇਤਰ ਜਿਹੜਾ ਉਹ ਬਾਬੇ ਚੰਨਨ ਦੀਨ ਦੀ ਔਲਾਦ ਕੋਲ ਹੈ। ਵਾਹ ਜੀ ਵਾਹ। ਬਾਬਾ ਚੰਨਨ ਦੀਨ ਵਲਦ ਜਮਾਲ ਦੀਨ, ਬਾਬੇ ਚੰਨਨ ਦੀਨ ਦੀ ਔਲਾਦ ਕੋਲ ਹੈ ਉਹ ਖੇਤਰ। ਸਹੀ ਹੈ। ਹਾਂਜੀ, ਤੇ ਉਹ ਜੇ ਚੋਰ ਲੈ ਕੇ ਸਿੱਖਾਂ ਵਾਲੇ ਖੂਹ ਤੱਕ ਬਾਬੇ ਚੰਨਨ ਦੀਨ ਦੀ ਔਲਾਦ ਕੋਲੇ ਸਾਰਾ ਰਕਬਾ। ਬੱਲੇ ਬੱਲੇ ਬੱਲੇ, ਠੀਕ ਠੀਕ। ਹਾਂਜੀ। ਤੇ ਬਾਬਾ ਜੀ ਤੁਹਾਨੂੰ ਪਤਾ ਨਾ, ਉਹਨਾਂ ਚਾਚੂ ਜੀ, ਉਹਨਾਂ ਬਜ਼ੁਰਗਾਂ ਨੇ ਚੌਲਾਂ ਨੂੰ ਵੀ ਯਾਦ ਕੀਤਾ, ਸੁਪਰ ਬਾਸਮਤੀ ਜਿਹੜੀ ਹੋਇਆ ਕਰਦੀ ਸੀ ਉਦੋਂ। ਹੈ ਇਹ ਮਹੱਲੇ 'ਚ ਇੱਕ ਜੀ ਨੇ ਚੌਲ ਪਕਾਣੇ ਤੇ ਪੂਰੇ ਮਹੱਲੇ 'ਚ ਉਹਦੀ ਵਾਸ਼ਨਾ, ਉਹਦੀ ਖੁਸ਼ਬੂ ਜਿਹੜੀ ਹੈ ਉਹ ਜਨਾਬ ਸਾਰੀ ਨਾ ਹਰ ਬੰਦੇ ਨੂੰ ਮੁਅੱਤਰ ਕਰ ਦਿੰਦੀ। ਉਹ ਜਿਹੜੀਆਂ ਜਿੰਸਾਂ ਸਨ ਪਹਿਲੀਆਂ, ਸੋਣ, ਰਤਵਾ, ਪਲਮਣ, ਇਹ ਮੁਖਤਲਿਫ ਜਿੰਸਾਂ ਸਨ ਤੇ ਜਿੰਸਾਂ ਬੜੀਆਂ ਖੂਬਸੂਰਤ ਸਨ। ਹੁਣ ਅੱਗੋਂ ਸਾਇੰਸੀ ਦੌਰ ਹੈ, ਤਰੱਕੀ ਆ ਗਈ ਹੈ, ਇਹਨਾਂ ਤਜਰਬੇ ਕਰ ਕਰਕੇ ਨਵੀਆਂ ਜਿੰਸਾਂ ਤਸ਼ਕੀਲ ਦਿੱਤੀਆਂ ਨੇ, ਜਿਨ੍ਹਾਂ ਦਾ ਝਾੜ ਬਹੁਤਾ। ਤੇ ਜ਼ਾਇਕਾ
ਜਾਇਕਾ ਇਹਨਾਂ ਦਾ ਵੀ ਠੀਕ ਹੈ ਹੂੰ। ਲੇਕਿਨ ਉਹਨਾਂ ਦਾ ਜਾਇਕਾ ਕੁਝ ਹੋਰ ਚੀਜ਼ ਸੀ। ਉਹਨਾਂ ਲੋਕਾਂ ਦੀਆਂ ਮਠਾਸਾਂ, ਉਹਨਾਂ ਜਿਨਸਾਂ ਦੀਆਂ ਮਠਾਸਾਂ। ਇਹ ਜਿਹੜੀ ਜਗ੍ਹਾ ਤੇ ਜਾਣਦੇ ਆ ਰੋੜੀ ਵਾਲਾ ਖੂਹ ਜਿਹੜਾ ਦੱਸਿਆ, ਇੱਥੇ ਬੜਾ ਕਮਾਦ ਹੁੰਦਾ ਸੀ। ਅੱਛਾ। ਸਿੱਖਾਂ ਦੇ ਖੂਹ ਤੇ ਵੀ ਕਮਾਦ ਹੁੰਦਾ ਸੀ, ਬਾਵੇ ਵਾਲੇ ਤੇ ਕਮਾਦ ਹੁੰਦਾ ਸੀ, ਭਾਏ ਵਾਲੇ ਤੇ ਕਮਾਦ ਹੁੰਦਾ ਸੀ। ਇਹ ਵੇਖੋ ਜੀ, ਇਹ ਜਿੰਨੇ ਖੂਹ ਨੇ ਸਾਰਾ ਮਾਸ਼ਾਅੱਲਾ ਹੀ ਫਲ ਲੱਗਾ ਜੀ। ਇਹ ਵੇਖੋ ਤੁਸੀਂ, ਇਹ ਪਿੰਡ ਦੇ ਨਾਲ ਇਹ ਗੈਰ ਬਾਦ ਮਸਲ ਉਸ ਟਾਈਮ ਤੇ ਜਗ੍ਹਾ ਸਨ, ਖਾਲੀ ਪਈਆਂ ਸਨ। ਹਾਂਜੀ। ਇਹ ਬਾਅਦ ਦੇ ਵਿੱਚ ਆਬਾਦ ਹੋਈਆਂ ਨੇ ਤੇ ਫਸਲ ਵੇਖ ਲਓ। ਇਹ ਨਹਿਰ ਦੀਆਂ ਜਿਹੜੀਆਂ ਨੇ ਨਾ ਮੌਜਾਂ ਬਹਾਰਾਂ ਨੇ, ਮੌਜਾਂ ਬਹਾਰਾਂ ਨੇ ਨਾ। ਹਾਂ, ਪਾਣੀ ਲੱਗਣ ਕਰਕੇ ਉਹਨਾਂ ਜ਼ਮੀਨ ਮੈਨੂੰ ਇਹਨਾਂ ਪਤਾ ਵੀ ਅਗਰ ਉਸ ਜ਼ਮਾਨੇ ਦੇ ਵਿੱਚ ਜਦੋਂ ਪਾਰਟੀਸ਼ਨ ਹੋਈ ਹੈ, ਅਗਰ ਉਸ ਟਾਈਮ ਦੇ ਉੱਤੇ ਨਹਿਰ ਚੱਲ ਜਾਂਦੀ, ਸੂਆ ਚੱਲ ਜਾਂਦਾ ਤੇ ਤੁਸੀਂ ਇੱਥੋਂ ਨਾ ਜਾਂਦੇ। ਜਿਹੜੀਆਂ ਬਹਾਰਾਂ ਹੁਣ ਨੇ ਇਸ ਜਗ੍ਹਾ ਦੇ ਉੱਤੇ। ਹਾਂ, ਠੀਕ ਠੀਕ ਠੀਕ। ਦੋ ਮਸਜਿਦਾਂ ਨੇ ਪਿੰਡ 'ਚ। ਹਾਂਜੀ, ਇੱਕ ਹੈ ਮਸਜਿਦ ਹੈ ਜੀ, ਇੱਕ ਹੈ ਮਸਜਿਦ ਜਿਹੜੀ ਬਾਬੇ ਮੇਹਰਦੀਨ, ਬਾਬੇ ਖੈਰਦੀਨ ਦੇ ਘਰਾਂ 'ਚ ਹੁੰਦੀ ਸੀ, ਲੇਕਿਨ ਉਸ ਟਾਈਮ ਤੇ ਕੱਚੀ ਸੀ, ਛੋਟੀ। ਉਦੋਂ ਬਾਲੇ ਤੇ ਛਤੀਰੀਆਂ ਪਈਆਂ ਹੁੰਦੀਆਂ ਸਨ ਤੇ ਮਸਜਿਦਾਂ ਦੇ ਵਿੱਚ ਉਥੋਂ ਛੰਭ ਚੋਂ ਵਟਲ ਲਿਆ ਕੇ ਸੁੱਟਦੇ ਹੁੰਦੇ ਸਨ। ਵਟਲ ਇੱਕ ਘਾਹ ਜਿਹਾ ਹੁੰਦਾ, ਬੂਟੀ ਜਿਹੀ ਗੋਲ ਗੋਲ ਤੇ ਬੜੀ ਨਰਮ ਹੁੰਦੀ ਏ, ਉਹ ਸੁੱਟਿਆ ਹੁੰਦਾ ਸੀ। ਲੇਕਿਨ ਬਾਅਦ ਚ ਫਿਰ ਅਸਾਂ ਇਹਨੂੰ ਜਗ੍ਹਾ ਨੂੰ ਖੁੱਲਿਆ ਕੀਤਾ, ਖੁੱਲਿਆ ਕਰਕੇ ਤੇ ਫਿਰ ਅਸਾਂ ਇੱਥੇ ਲੈਂਟਰ ਪਾਇਆ। ਹੁਣ ਬੜੀ ਖੂਬਸੂਰਤ ਬਣਾਈ ਹੋਈ ਏ। ਮਹਿਰਾ ਸੀ, ਬੰਜਰ ਸੀ, ਹਨਾ? ਬੰਜਰ ਸਨ। ਬੰਜਰ ਸਨ। ਚੰਦ ਟਲੀਆਂ ਖੂਹਾਂ ਦੇ ਕੋਲ ਕੋਲ ਹੈ ਸਨ। ਜਿੱਥੇ ਜਿੱਥੇ ਪਾਣੀ ਦੀ ਪਹੁੰਚ ਸੀ ਉੱਥੇ ਹੈ ਕੁਝ ਆਰਤੀ ਖੂਹਾਂ ਦੇ ਕੋਲ। ਤੂੰ ਕਿਹਾ ਖੂਹ ਆ ਸਾਰੇ ਵਾਏ ਨੇ। ਇਹ ਜਿਹੜੀ ਜਗ੍ਹਾ ਨੇ ਇੱਥੋਂ ਹੀ ਰਾਹ ਸਿੱਧਾ ਜੂਨ ਪਿੰਡ ਨੂੰ ਹੁੰਦਾ ਸੀ। ਇਹ ਢੋਏ ਟਿੱਬੇ ਨਹਿਰ ਬਣੀ ਹੈ। ਇਹ ਜਿਹੜੀ ਜਗ੍ਹਾ ਨੇ ਇਹ ਜਿਹੜੀ ਜਗ੍ਹਾ ਇੱਥੇ, ਹਾਂਜੀ, ਇੱਥੇ ਟੋਇਆ ਪੈ ਗਿਆ ਸੀ ਬੜਾ ਵੱਡਾ। ਅੱਛਾ। 74-75 ਚ ਜਿਹੜਾ ਫਲੱਡ ਆਇਆ ਨਾ, ਹਾਂ, ਉਹਦੇ ਵਿੱਚ ਇੱਥੇ ਟੋਇਆ ਬਣ ਗਿਆ। ਹੂੰ। ਇਹ ਟੋਇਆ ਉਧਰੋਂ ਪੇਜੋ ਵਾਲੀ ਜਦੋਂ ਬੰਨ ਟੁੱਟਿਆ ਨਾ, ਜੱਜ ਵਾਲੀਆਂ ਪੇਜੋ ਵਾਲੀਆਂ, ਹਾਂ, ਉਹ ਪਾਣੀ ਇੱਧਰ ਆਇਆ। ਠੀਕ ਠੀਕ। ਤੇ ਇਹ ਰਿਹਾ ਜੀ ਸੂਆ। ਫਿਰ ਦੁਬਾਰਾ ਤੋਂ ਤੇ ਅਸੀਂ ਆ ਗਏ ਜੇ ਰੋੜੀਆਂ ਦੇ ਖੂਹ ਵੱਲੋਂ। ਹਾਂ, ਚਾਰ ਚੁਫੇਰੇ ਪਿੰਡ ਦਾ ਜਨਾਬ ਤੁਹਾਨੂੰ ਸਾਰੀਆਂ ਪੁਰਾਣੀਆਂ ਤੁਹਾਨੂੰ ਦੱਸਿਆ। ਹਾਂਜੀ। ਤੇ ਇਧਰ ਅਸੀਂ ਆ ਗਏ ਜੇ ਘੁੰਮ ਕੇ। ਸਿੱਖਾਂ ਦੇ ਖੂਹ ਤੇ ਨਹੀਂ ਗਏ, ਦੁਆਠੇ ਤੇ ਨਹੀਂ ਗਏ, ਤੇ ਨਵੇਂ ਖੂਹ ਤੇ ਨਹੀਂ ਗਏ ਅਸੀਂ। ਉਹ ਤੁਹਾਨੂੰ ਦੂਰੋਂ ਜਿਹੀ ਵਹਾਤੇ ਹਾਂਜੀ। ਸਾਰਾ ਨਾ। ਫਿਰ ਉਹ ਬਾਬੇ ਗੁਲਸ਼ਾਹ ਦੇ ਲਹਿਦੇ ਪਾਸੇ ਹਾਂ, ਇੱਕ ਖੂਹ, ਰੋਈ ਵਾਲਾ ਖੂਹ ਉਹਨੂੰ ਆਂਦੇ ਸਨ। ਉਹ ਜਗ੍ਹਾ ਅਸੀਂ ਤੁਹਾਨੂੰ ਨਹੀਂ ਦੱਸੀ, ਮੁੰਜੀ ਦੇ ਵਿੱਚ ਸਾਨੂੰ ਜਾਣਾ ਪੈਂਦਾ ਸੀ, ਪਾਣੀ ਸੀ ਉੱਥੇ, ਇਸ ਵਜ੍ਹਾ ਤੋਂ ਅਸੀਂ ਉਧਰ ਨਹੀਂ ਗਏ। ਠੀਕ ਹੈ ਜੀ। ਤੇ ਬਾਕੀ ਜਿਹੜੀ ਗੱਲ ਤੁਹਾਨੂੰ ਯਾਦ ਆਈ, ਤੁਹਾਨੂੰ ਮਸਲ ਬਾਅਦ ਚ ਵੀ ਯਾਦ ਆਈ, ਉਹ ਸਾਨੂੰ ਦੱਸ ਦਿਓ, ਅਸੀਂ ਤੁਹਾਨੂੰ ਉਹਦਾ ਵੀ ਇਹ ਵੀ ਦੱਸ ਦਿਆਂਗੇ। ਕਿੱਥੇ ਰੱਖੀ?